ਮਾਂ ਨੇ ਆਪਣੀ ਬੱਚੀ ਨੂੰ ਯੂਟਰਸ ਦਿੱਤਾ 2014 ਦੇ ਵਿੱਚ। ਵਾਹ, ਠੀਕ ਹੈ ਨਾ ਜੀ। ਔਰ ਇਸ ਤਰ੍ਹਾਂ ਹੋਇਆ ਕਿ ਬੱਚਾ ਪੈਦਾ ਹੋ ਗਿਆ, ਅੱਲਾਹ ਪਾਕ ਨੇ ਅੱਲਾਹ ਨੇ ਔਲਾਦ ਪੈਦਾ ਦਿੱਤੀ। ਕਰਤਾ। ਹਾਂ, ਹੁਣ ਤੱਕ ਡਾਕਟਰ ਸਾਹਿਬ 100 ਤੋਂ ਜ਼ਿਆਦਾ ਯੂਟਰਸ ਟ੍ਰਾਂਸਪਲਾਂਟ ਹੋ ਚੁੱਕੇ ਨੇ ਇੰਡੀਆ ਦੇ ਵਿੱਚ ਔਰ ਦੁਨੀਆ ਦੇ ਵਿੱਚ। ਰਹਿਮ ਕਿਰਾਏ ਤੇ ਮਿਲ ਜਾਂਦਾ, ਬੱਚਾ ਪੈਦਾ ਹੁੰਦਾ ਲੈ ਕੇ ਚਲੇ ਜਾਂਦੇ ਨੇ, ਮਾਂ ਨੂੰ ਮਹਾਂਦੇ ਵੀ ਨਹੀਂ। ਲੇਕਿਨ ਇਸਲਾਮ 'ਚ ਇਹ ਨਹੀਂ ਹੈਗਾ ਜੀ। ਇਸ ਲਈ ਇਸਲਾਮ 'ਚ ਦੂਸਰੀ ਸ਼ਾਦੀ ਹੈ, ਹਾਂ, ਉਹਦੇ 'ਚ ਵੀ ਨਹੀਂ ਤੁਹਾਨੂੰ ਫੇਲੀਅਰ ਹੁੰਦਾ, ਤੀਸਰੀ ਹੈ। ਵਾਹ, ਤੀਸਰੀ 'ਚ ਵੀ ਫੇਲੀਅਰ ਹੁੰਦਾ, ਚੌਥੀ ਹੈ। ਆਪਣੀ ਵਾਲਦਾ ਦੇ ਨਾਲ ਆਈ, ਜਦੋਂ ਆਈ ਤੇ ਉਹਦੇ ਕੰਪਲੇਂਟ ਹੈਗੀਆਂ ਸਨ ਕਿ ਜੀ ਇਹਨੂੰ ਦਰਦਾਂ ਨੇ ਸਾਰੇ ਜਿਸਮ ਦੇ ਵਿੱਚ, ਹਾਂ ਔਰ ਬੜੀ ਡਿਪਰੈਸ ਬੱਚੀ ਜਨਾਬ। ਸਰ। ਮੇਰੇ ਵਾਸਤੇ ਇਹ ਕੰਪਲਸ਼ਨ ਹੈ ਕਿ ਮੈਂ ਸਵੇਰੇ ਰੋਜ਼ਾਨਾ ਉੱਠ ਕੇ ਮੈਂ ਨਹਾਣਾ ਹੈ। ਨਹਾਣਾ ਇਸ ਲਈ ਨਹੀਂ ਕਿ ਮੈਨੂੰ ਜ਼ਰੂਰਤ ਹੈ ਨਹਾਉਣ ਦੀ, ਸਿਰਫ ਮੇਰੀ ਸੱਸ ਨੂੰ ਔਰ ਮੇਰੀਆਂ ਨਨਾਨਾਂ ਨੂੰ ਪਤਾ ਲੱਗੇ ਕਿ ਬਈ ਇਹ ਮੀਆਂ ਬੀਵੀ ਬੜੇ ਖੁਸ਼ ਨੇ। ਜਿਹੜੀ ਡਾਕਟਰ ਸਾਹਿਬ ਦੀ ਉਹ ਵਾਲੀ ਪਹਿਲੀ ਬਹੂ ਸੀ, ਉਹ ਇੰਗਲੈਂਡ ਤੋਂ ਸੀ, ਤੇ ਉਹਨੇ ਪਹਿਲੇ ਜਾਂ ਦੂਸਰੇ ਦਿਨ ਹੀ ਆਪਣੇ ਪੇਰੈਂਟਸ ਨੂੰ ਕਿਹਾ ਕਿ ਬਈ ਮੇਰਾ ਇਹਦੇ ਨਾਲ ਗੁਜ਼ਾਰਾ ਨਹੀਂ ਹੋ ਸਕਦਾ। ਮਕਸਦ ਹੈ ਵਿਚਾਰਾ ਨਹੀਂ ਹੈ ਇਸ ਕਾਬਲ, ਇੰਪੋਰਟੈਂਟ ਹੈ ਸਰ। ਇੱਕ ਬੰਦਾ ਜਿਹਦੀ ਸ਼ਾਦੀ ਹੋ ਗਈ ਹੈ ਸਰ, ਔਰ ਉਹ ਹੁਣ ਸਮਝਦਾ ਮੈਨੂੰ 6 ਮਹੀਨੇ ਹੋ ਗਏ ਨੇ, 8 ਮਹੀਨੇ ਹੋ ਗਏ ਨੇ, ਮੈਨੂੰ 1 ਸਾਲ ਹੋ ਗਿਆ, ਮੇਰਾ ਇਹ ਨਹੀਂ ਹੁੰਦਾ ਪਿਆ, ਪ੍ਰੈਗਨੈਂਸੀ ਨਹੀਂ ਹੁੰਦੀ ਪਈ। ਤੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਜਿਹੜਾ ਮੇਲ ਹੈ ਉਹਨੂੰ ਚਾਹੀਦਾ ਆਪਣੇ ਸੀਮਨ ਦਾ ਐਨਾਲਿਸਿਸ ਕਰਵਾਵੇ ਅਲਟਰਾਸਾਊਂਡ ਦੇ ਨਾਲ, ਪੋਲੀਸਿਸਟਿਕ ਓਵਰੀਜ਼, ਟਿਊਬਸ ਦਾ, ਯੂਟਰਸ ਦਾ, ਅਗਰ ਕੋਈ ਉੱਥੇ ਪੋਲੀਪ ਹੈ, ਅਗਰ ਕੋਈ ਫਾਈਬਰਾਇਡ ਹੈ, ਅਗਰ ਟਿਊਬ 'ਚ ਕੋਈ ਮਸਲਾ ਹੈ ਜਾਂ ਅਗਰ ਓਵਰੀ 'ਚ ਕੋਈ ਮਸਲਾ ਹੈ ਤੇ ਉਹਦਾ ਪਤਾ ਚੱਲ ਜਾਂਦਾ ਸਰ। ਠੀਕ ਹੈ ਨਾ ਜੀ। ਜੀ। ਫਿਰ ਇਹ ਜਿਹੜੀਆਂ ਚੀਜ਼ਾਂ ਨੇ ਸਾਰੀਆਂ ਇਹ ਕਾਬਲੇ ਇਲਾਜ ਨੇ। ਕੁਰਾਨੇ ਪਾਕ ਨਾਲ ਜਾਂ ਅੱਲਾ ਅੱਲਾ ਕਰਨ ਦੇ ਨਾਲ ਕੀ ਹੁੰਦਾ ਹੈ ਕਿ ਤੁਸੀਂ ਮੈਂਟਲੀ ਰਿਲੈਕਸ ਹੁੰਦੇ ਹੋ। ਜਦੋਂ ਤੁਸੀਂ ਮੈਂਟਲੀ ਰਿਲੈਕਸ ਹੁੰਦੇ ਹੋ ਨਾ ਜੀ, ਤੇ ਤੁਹਾਡੇ ਬੜੇ ਸਾਰੇ ਮਸਲੇ ਹੱਲ ਹੋ ਜਾਂਦੇ ਨੇ। ਔਰਤਾਂ ਲੋਕਾਂ ਦੇ ਬੱਚੇ ਚੁੱਕ ਕੇ ਸਿਬਾ ਕਰਦੀਆਂ ਫਿਰਦੀਆਂ, ਅਸਤਗਫੁਰullah, ਜਾਂ ਮਾਜ਼ ਅੱਲਾ ਉਹਨਾਂ ਨੂੰ ਕਹਿ ਦੇਣਗੇ ਜੀ ਕਿ ਤੁਸੀਂ ਕੁਰਾਨੇ ਪਾਕ ਦੇ ਉੱਤੇ ਬਹਿ ਕੇ ਨਹਾਓ, ਤੋਬਾ ਮੇਰੀ ਯਾ ਅੱਲਾ ਤੋਬਾ। ਡਾਕਟਰ ਸਾਹਿਬ ਹੁਣ ਦੁਨੀਆ ਦੇ ਉੱਤੇ ਕੀ ਹੈ ਕਿ ਦੁਨੀਆ ਦੇ ਉੱਤੇ ਮੇਲ ਨੇ ਮੇਲ ਨਾਲ ਸ਼ਾਦੀ ਕਰ ਲਈ ਹੈ, ਲੀਗਲ ਕਰ ਛੜਿਆ ਨਾ ਜੀ, ਫੀਮੇਲ ਨੇ ਫੀਮੇਲ ਨਾਲ ਸ਼ਾਦੀ ਕਰ। ਸਾਡੇ ਪਾਕਿਸਤਾਨ ਦੇ ਵਿੱਚ ਵੀ ਸਪਰਮ ਸੈਂਟਰ ਬਣ ਗਏ ਨੇ, ਇਸਲਾਮਾਬਾਦ ਵਿੱਚ, ਕਰਾਚੀ ਵਿੱਚ, ਬਹੁਤ ਸਾਰੇ ਉਲਮਾ ਇਕਰਾਮ ਔਰ ਜਿਹੜੀ ਇਸਲਾਮੀ ਨਜ਼ਰੀਆਤੀ ਕੌਂਸਲ ਹੈ ਉਹ ਵੀ ਇਹਦੇ ਵਾਸਤੇ ਮਕਸਦ ਹੈ ਮੁਤਹਰਕ ਹੈ। ਅੱਜ ਕੱਲ੍ਹ ਜਿਹੜੀਆਂ ਖਵਾਤੀਨ ਹਮਜਿਨਸ ਨੇ ਉਹ ਇੱਕ ਸਪਰਮ ਲੈ ਲੇਗੀ ਔਰ ਉਹ ਬੱਚਾ ਪੈਦਾ ਕਰ ਲੇਗੀ, ਕਿਉਂਕਿ ਉਹਦੇ ਕੋਲ ਬਾਕੀ ਤਾਂ ਇਨਫਰਾਸਟਰਕਚਰ ਸਾਰਾ ਹੈ। ਉਹਦੇ ਕੋਲ ਓਵਰੀ ਵੀ ਹੈ, ਉਹਦੇ ਕੋਲ ਯੂਟਰਸ ਵੀ ਹੈ ਔਰ ਉਹ ਫੀਮੇਲ ਵੀ ਹੈ। ਸਾਡੇ ਪਾਕਿਸਤਾਨ ਦੇ ਵਿੱਚ ਤੇ ਇਹ ਹੀ ਹੈ। ਸਾਡੇ ਪਾਕਿਸਤਾਨ ਜਿਹੜੀਆਂ ਮੈਂ ਪਹਿਲਾਂ ਗੱਲਾਂ ਕੀਤੀਆਂ ਉਹਨਾਂ 'ਚ ਕੋਈ ਐਸੀ ਗੱਲ ਨਹੀਂ। ਇੱਕ ਔਰਤ ਨੇ ਦੁਨੀਆ 'ਚ ਹੁਣ ਤੱਕ ਮੈਕਸੀਮਮ ਇੱਕ ਖਤੂਨ ਨੇ ਕਿੰਨੇ ਬੱਚੇ ਪੈਦਾ ਕੀਤੇ ਨੇ? 69। ਅੱਛਾ, 40 ਸਾਲ ਦੀ ਉਹਦਾ ਏਜ ਨਹੀਂ, ਉਹਦੀ ਏਜ ਹੀ 40 ਸਾਲ ਸੀ। ਇੱਕ ਮੇਲ ਜਿਹਦੀ ਉਮਰ ਸਿਰਫ 30 ਸਾਲ ਸੀ, ਠੀਕ ਹੈ ਨਾ ਜੀ, ਉਹਨਾਂ ਨੇ 600 ਤੇ 68 ਬੱਚੇ ਪੈਦਾ ਕੀਤੇ ਜਨਾਬ। 668 668। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ, ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਦੇ ਆ। ਸਾਹਿਬੋ, ਸਾਡੀ ਇਹ ਬੇਨਤੀ ਹੈ ਭਈ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ ਸਾਰੇ ਨੋਟੀਫਿਕੇਸ਼ਨਸ ਬਰ ਵਕਤ ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਕਿਉਂਕਿ ਤੁਹਾਡੇ ਕਮੈਂਟਸ ਇੱਕ ਤੇ ਸਾਡੇ ਲਈ ਬੜੀ ਹੱਲਾਸ਼ੇਰੀ ਦਾ ਸਬਬ ਹੁੰਦੇ ਨੇ, ਤੇ ਦੂਜਾ ਅਸੀਂ ਤੁਹਾਡੇ ਕਮੈਂਟਸ ਤੇ ਤੁਹਾਡੀ ਗਾਈਡੈਂਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਹਾਂ। ਸਾਹਿਬੋ,
ਸਾਡੇ ਇੱਕ ਬੜੇ ਹੀ ਪਿਆਰੇ ਮਸੀਹਾ ਨੇ ਸਾਡੇ ਸ਼ਹਿਰ ਗੁਜਰਾਂਵਾਲਾ ਦੇ, ਬੜੇ ਨਾਮਵਰ ਬੜੇ ਮਾਰੂਫ ਡਾਕਟਰ ਨੇ, ਡਾਕਟਰ ਫਜ਼ਲੁਰ ਰਹਿਮਾਨ, ਜਿਨ੍ਹਾਂ ਬਾਰੇ ਅਸੀਂ ਤੁਹਾਨੂੰ ਅੱਗੇ ਵੀ ਅਰਜ਼ ਕੀਤੀ ਹੈ ਕਿ ਉਹ ਗੁਜਰਾਂਵਾਲਾ ਦੇ ਜਿਹੜੇ ਡਿਵੀਜ਼ਨਲ ਹੈੱਡਕੁਆਟਰ ਹਸਪਤਾਲ ਹੈ ਉਹਦੇ MS ਵੀ ਰਹੇ। ਇਸ ਤੋਂ ਇਲਾਵਾ ਗੁਜਰਾਂਵਾਲਾ ਮੈਡੀਕਲ ਕਾਲਜ ਦੇ ਡਾਇਰੈਕਟਰ ਐਡਮਨ ਵੀ ਰਹੇ ਔਰ ਮਾਹਿਰ ਇਮਰਾਜ਼ ਤਨਫਸ ਵੀ ਨੇ। ਪਿਆਰਿਓ, ਕੱਲ੍ਹ ਸਾਡੇ ਇੱਕ ਮੁਸ਼ਤਰਕਾ ਦੋਸਤ ਯਾਨੀ ਡਾਕਟਰ ਫਜ਼ਲੁਰ ਰਹਿਮਾਨ ਸਾਹਿਬ ਦੇ ਤੇ ਮੇਰੇ ਇੱਕ ਮੁਸ਼ਤਰਕਾ ਦੋਸਤ ਸਨ ਤੇ ਉਹ ਵਿਚਾਰੇ ਬੇਔਲਾਦ ਸਨ। 8-10 ਸਾਲ ਤੋਂ ਉਹਨਾਂ ਦੇ ਘਰ ਔਲਾਦ ਨਹੀਂ ਸੀ ਹੋਈ। ਅੱਲਾਹ ਪਾਕ ਦਾ ਹੁਕਮ, ਉਹ ਕਿਸੇ ਹਕੀਮ ਸਾਹਿਬ ਕੋਲੋਂ ਦਵਾਈ ਖਾਣ ਲੱਗ ਪਏ, ਜਿਹਦੇ ਨਤੀਜੇ ਦੇ ਵਿੱਚ ਪਿਆਰਿਓ ਫਿਰ ਉਹਨਾਂ ਦੇ ਨਾ ਕਿਡਨੀਜ਼ ਫੇਲ ਹੋ ਗਏ। ਗੁਰਦੇ ਫੇਲ ਹੋਣ ਤੋਂ ਬਾਅਦ ਉਹ ਵਿਚਾਰੇ ਕੋਈ ਮਹੀਨਾ ਡੇਢ ਡਾਇਲਿਸਿਸ ਕਰਵਾਉਂਦੇ ਰਹੇ ਤੇ ਉਸ ਤੋਂ ਬਾਅਦ ਉਹਨਾਂ ਦੀ ਵਫਾਤ ਹੋ ਗਈ। ਉਹਨਾਂ ਦੇ ਜਨਾਜ਼ੇ ਦੇ ਉੱਤੇ ਮੈਂ ਤੇ ਡਾਕਟਰ ਫਜ਼ਲੁਰ ਰਹਿਮਾਨ ਸਾਹਿਬ ਇਕੱਠੇ ਹੀ ਸਾਂ। ਇਹ ਇੱਕ ਐਡਾ ਦਿਲਦੋਜ਼ ਵਾਕਿਆ ਸੀ। ਇੱਕ ਤੇ ਉਹ ਸਾਡੇ ਬੜੇ ਪਿਆਰੇ ਦੋਸਤ ਸਨ, ਦੂਸਰਾ ਹਾਲੀ ਉਹ ਜਵਾਨ ਹੀ ਸਨ, ਉਹਨਾਂ ਦੀ 35-36 ਸਾਲ ਏਜ ਸੀ ਤੇ ਉਹ ਇਸ ਦੁਨੀਆ ਤੋਂ ਚਲੇ ਗਏ। ਪਿਆਰਿਓ, ਸਾਡੇ ਇੱਕ ਬੜੇ ਹੀ ਮੁਹਤਰਮ ਤੇ ਪਰਮਾਨੈਂਟ ਵਿਊਅਰ ਨੇ ਕੱਲ੍ਹ ਸਾਥੋਂ ਇਹ ਮੰਗ ਵੀ ਕਮੈਂਟਸ ਬਾਕਸ ਦੇ ਵਿੱਚ ਆ ਕੇ ਕੀਤੀ ਸੀ ਕਿ ਬਾਂਝਪਨ ਇੱਕ ਬਹੁਤ ਵੱਡਾ ਮਸਲਾ ਹੈ ਔਰ ਬਹੁਤ ਜ਼ਿਆਦਾ ਲੋਕ ਵਿਚਾਰੇ ਜਿਹੜੇ ਕਿ ਬੇਔਲਾਦੀ ਦਾ ਸ਼ਿਕਾਰ ਨੇ, ਉਹ ਸ਼ਰਮ ਦੇ ਮਾਰੇ ਪ੍ਰੋਪਰ ਇਲਾਜ ਬਾਰੇ ਨਹੀਂ ਜਾਣਦੇ ਔਰ ਉਹ ਅਸਲ ਜਿਹੜੇ ਮੁਆਲਜੀਨ ਨੇ ਇਸ ਮਰਜ਼ ਦੇ ਉਹਨਾਂ ਤਾਈਂ ਨਹੀਂ ਅਪੜਦੇ ਔਰ ਹੁਕਾਮਾ ਤੇ ਜਿਹੜੇ ਇਸ਼ਤਿਹਾਰੀ ਤਬੀਬ ਨੇ, ਜਾਲੀ ਹਕੀਮ, ਨੀਮ ਹਕੀਮ, ਜਿਹੜੇ ਅਖਬਾਰਾਤ ਦੇ ਵਿੱਚ ਇਸ਼ਤਿਹਾਰਾਤ ਵਗੈਰਾ ਦੇ ਕੇ ਤੇ ਟੀਵੀਆਂ ਦੇ ਉੱਤੇ, ਇਲੈਕਟ੍ਰੋਨਿਕ ਮੀਡੀਆ ਦੇ ਉੱਤੇ ਆਪਣੀਆਂ ਝੂਠੀਆਂ ਗੱਲਾਂ ਬਾਤਾਂ ਸੁਣਾ ਕੇ ਤੇ ਲੋਕਾਂ ਨੂੰ ਆਪਣੇ ਜਾਲ 'ਚ ਫਸਾ ਲੈਂਦੇ ਨੇ। ਲੋਕ ਵਿਚਾਰੇ ਉਹਨਾਂ ਦੇ ਹੱਥੇ ਚੜ੍ਹ ਜਾਂਦੇ ਨੇ ਔਰ ਉਹਨਾਂ ਕੋਲੋਂ ਐਸੀਆਂ ਮੁਹਲਕ ਅਦਵਿਆਤ ਲੈ ਕੇ ਖਾ ਬਹਿੰਦੇ ਨੇ ਕਿ ਜਿਨ੍ਹਾਂ ਤੋਂ ਬਾਅਦ ਉਹ ਬੇਔਲਾਦੀ ਦਾ ਰੋਗ ਤੇ ਉਹਨਾਂ ਗਰੀਬਾਂ ਨੂੰ ਅੱਗੇ ਹੀ ਹੁੰਦਾ ਹੈ। ਉਹਦਾ ਇਲਾਜ ਤੇ ਇੱਕ ਪਾਸੇ ਰਿਹਾ, ਅੱਗੋਂ ਨਵੀਆਂ ਬਿਮਾਰੀਆਂ ਉਹਨਾਂ ਨੂੰ ਸ਼ੁਰੂ ਹੋ ਜਾਂਦੀਆਂ ਨੇ ਤੇ ਲੱਗ ਜਾਂਦੀਆਂ ਨੇ। ਸਾਹਿਬੋ, ਉਹ ਆਪਣੇ ਦੋਸਤ ਜਿਨ੍ਹਾਂ ਸਾਨੂੰ ਕਮੈਂਟ 'ਚ ਸਾਡੇ ਕੋਲੋਂ ਇਹ ਮੰਗ ਕੀਤੀ ਸੀ ਕਿ ਡਾਕਟਰ ਫਜ਼ਲੁਰ ਰਹਿਮਾਨ ਸਾਹਿਬ ਨੂੰ ਬੁਲਾਓ ਤੇ ਉਹਨਾਂ ਨੂੰ ਫਿਰ ਉਹਨਾਂ ਤੋਂ ਪੁੱਛ ਕੇ ਸਾਨੂੰ ਦੱਸੋ ਕਿ ਇਹ ਜਿਹੜੀ ਬੇਔਲਾਦੀ ਜਾਂ ਬਾਂਝਪਨ ਜਾਂ ਇਨਫਰਟੈਲਿਟੀ ਜਾਂ ਸਟੈਰਿਲਿਟੀ ਜਿਹਨੂੰ ਅਸੀਂ ਆਖਦੇ ਹਾਂ, ਬਾਂਝਪਨ, ਇਹਦਾ ਕੀ ਇਹ ਮਰਜ਼ ਹੈ, ਇਹਦੇ ਕੀ ਅਸਬਾਬ ਨੇ, ਇਹਦਾ ਇਲਾਜ ਪ੍ਰੋਪਰ ਕੀ ਹੈ। ਤੇ ਅਸੀਂ ਫਿਰ ਡਾਕਟਰ ਫਜ਼ਲੁਰ ਰਹਿਮਾਨ ਸਾਹਿਬ ਦੀ ਖਿਦਮਤ ਦੇ ਵਿੱਚ ਅਰਜ਼ ਕੀਤੀ ਕਿ ਤਸ਼ਰੀਫ ਲਿਆਓ, ਨਾਲੇ ਤੇ ਉਹ ਜਿਹੜਾ ਕੱਲ੍ਹ ਪਰਸੋਂ ਸਾਨੇਹਾ ਤੁਹਾਨੂੰ ਦੱਸਿਆ ਸਾਡੇ ਦੋਸਤ ਦੇ ਇੰਤਕਾਲ ਵਾਲਾ ਹੋਇਆ, ਉਹ ਵੀ ਤਾਜ਼ਾ ਹੀ ਸੀ, ਉੱਤੋਂ ਸਾਨੂੰ ਤੁਸੀਂ ਮੰਗ ਵੀ ਕਰ ਦਿੱਤੀ। ਤੇ ਆਓ, ਇਹ ਇੱਕ ਬੜਾ ਅਹਿਮ ਮੌਜੂ ਹੈ। ਅਸੀਂ ਉਂਝ ਵੀ ਬਾਹਰ ਅਰਜ਼ ਕਰ ਚੁੱਕੇ ਹਾਂ ਕਿ ਸਾਡੇ ਜਿੰਨੇ ਵਿਊਅਰਸ ਨੇ, ਸਾਡੀ ਵਿਊਅਰਸ ਫੈਮਿਲੀ ਜਿਹੜੀ ਹੈ ਉਹ ਸਾਡਾ ਟੱਬਰ ਹੈ। ਅਸੀਂ ਕੋਈ ਵੀ ਐਸਾ ਸਮਾਜੀ ਮਸਲਾ ਜਿਹੜਾ ਸਾਡੇ ਸਾਹਮਣੇ ਆਉਂਦਾ ਹੈ ਤੇ ਜਿਹੜਾ ਅਸੀਂ ਦੇਖਦੇ ਹਾਂ ਵੀ ਇਹ ਮਸਲਾ ਜਿਹੜਾ ਇਹਦੇ ਤੋਂ ਸਾਡਾ ਕੋਈ ਹੋਰ ਭੈਣ ਭਰਾ ਕਿਧਰੇ ਨਾ ਫਸ ਜਾਏ, ਕਿਧਰੇ ਆਪਣੀ ਜ਼ਿੰਦਗੀ ਕੀਮਤੀ ਜਾਨ ਤੋਂ ਹੱਥ ਨਾ ਧੋ ਪਵੇ। ਚੁਨਾਚਾ ਇਹ ਜਿਹੜਾ ਇੱਕ ਤਾਜ਼ਾ ਸਾਡੇ ਨਾਲ ਖੁਦ ਸਾਨੇਹਾ ਪੇਸ਼ ਆਇਆ ਸੀ, ਇਸ ਬਾਰੋਂ ਡਾਕਟਰ ਸਾਹਿਬ ਨੂੰ ਅੱਜ ਅਸੀਂ ਬੁਲਾਇਆ ਹੈ ਤੇ ਆਓ ਇਹ ਜਿਹੜਾ ਮਰਜ਼ ਹੈ ਇਹਦੇ ਬਾਰੇ ਸਾਰੀਆਂ ਗੱਲਾਂ ਬਾਤਾਂ ਡਾਕਟਰ ਸਾਹਿਬ ਦੇ ਨਾਲ ਕਰਨੇ ਆ ਤੇ ਉਹਨਾਂ ਤੋਂ ਪੁੱਛਣੇ ਆ ਕਿ ਜੇ ਅਗਰ ਸਾਡੇ ਕਿਸੇ ਬੇਟੀ ਨੂੰ, ਕਿਸੇ ਸਾਡੇ ਅਜ਼ੀਜ਼ ਨੂੰ, ਕਿਸੇ ਦੋਸਤ ਨੂੰ, ਕਿਸੇ ਰਿਸ਼ਤੇਦਾਰ ਨੂੰ ਇਹ ਆਰਜ਼ਾ ਹੋ ਗਿਆ ਹੈ ਜਾਂ ਬਾਵਜੂਦ ਕਿਸੇ ਵਜ੍ਹਾ ਤੋਂ ਬੱਚਾ ਨਹੀਂ ਅੱਲਾਹ ਪਾਕ ਉਹਨਾਂ ਨੂੰ ਦੇ ਰਿਹਾ, ਉਹ ਬੇਔਲਾਦੀ ਦਾ ਸ਼ਿਕਾਰ ਨੇ, ਤੇ ਇਹਦਾ ਅਸਲ ਪ੍ਰੋਪਰ ਹੱਲ ਕੀ ਹੈ ਔਰ ਇਹਦਾ ਇਲਾਜ ਕੀ ਹੈ। अस्सलाम वालेकुम जनाब डॉक्टर साहब। वालेकुम अस्सलाम व रहमतुल्लाहि व बरकातहू। डॉक्टर साहब, मैं इंट्रो ਜਿਹੜੀ ਸਾਰੀ ਗੱਲਬਾਤ ਕੀਤੀ ਉਹ ਜਨਾਬ ਨੇ ਸੁਣੀ ਹੈ ਜੀ ਜੀ। ਉਹ ਜਿਹੜਾ ਕੱਲ ਪਰਸੋਂ ਇੰਤਕਾਲ ਸਾਡੇ ਦੋਸਤ ਦਾ ਆਇਆ, ਉੱਥੇ ਵੀ ਅਸੀਂ ਇਕੱਠੇ ਹੀ ਸਾਂ ਜੀ। ਅੱਜ ਸਰ ਸਾਡੇ ਇੱਕ ਪਿਆਰੇ ਵੇਖਣ ਵਾਲੇ ਨੇ, ਉਹਨਾਂ ਨੇ ਮੰਗ ਵੀ ਕੀਤੀ ਸੀ, ਇਸ ਵਾਸਤੇ ਤੁਹਾਨੂੰ ਤਕਲੀਫ ਦਿੱਤੀ ਔਰ ਤੁਸੀਂ ਬੜੀ ਮਿਹਰਬਾਨੀ ਕੀਤੀ, ਤੁਸੀਂ ਤਸ਼ਰੀਫ ਲਿਆਏ ਹੋ।
ਤੁਹਾਡੀ ਸਰ ਇੱਕ ਬੜੀ ਵੱਡੀ ਇਹ ਖਸੂਸੀਅਤ ਹੈ ਡਾਕਟਰ ਸਾਹਿਬ ਕਿ ਤੁਸੀਂ ਇੱਕ ਮੁਖਲਸ ਬੰਦੇ ਹੋ, ਬੇਲੌਸ। ਤੁਸੀਂ, ਸਾਨੂੰ ਪਤਾ ਹੈ ਕਿ ਤੁਸੀਂ ਹਜ਼ਾਰਾਂ ਮਰੀਜ਼ਾਂ ਨੂੰ ਆਪਣੇ ਕੋਲੋਂ ਪੈਸੇ ਦੇ ਕੇ ਆਪਣੇ ਕੋਲੋਂ ਉਹਨਾਂ ਦੇ ਫ੍ਰੀ ਇਲਾਜ ਵੀ ਕਰਦੇ ਹੋ। ਤੇ ਸਾਡੇ ਬਰਾਏ ਕਰਮ ਵਿਊਅਰਸ ਨੂੰ ਇਹ ਦੱਸੋ ਕਿ ਸਾਰੇ ਬੱਚੇ ਅਸੀਂ ਵਿਆਹਨੇ ਆ। ਮੇਰੇ ਆਪਣੇ ਇੱਕ ਅਜ਼ੀਜ਼ ਨੇ, ਉਹਨਾਂ ਦੀ ਸ਼ਾਦੀ ਨੂੰ ਵੀ 5-6 ਸਾਲ ਹੋ ਗਏ ਨੇ, ਭਤੀਜਾ ਹੀ ਇੱਕ ਸਾਡਾ ਲੱਗਦਾ ਹੈ, ਤੇ ਉਹ ਹਾਲੇ ਅੱਲਾ ਪਾਕ ਨੇ ਉਹਨਾਂ ਦੇ ਘਰ ਕੋ ਖੁਸ਼ੀ ਨਹੀਂ ਵਹਾਈ। ਡਾਕਟਰ ਸਾਹਿਬ ਇਹਦਾ ਕੀ ਤਰੀਕਾ ਹੈ, ਇਹਦਾ ਇਲਾਜ ਕਿਵੇਂ ਕਰਾਏ ਬੰਦਾ, ਇਹ ਮਰਜ਼ ਹੈ ਕੀ ਹੈ? ਡਾਕਟਰ ਸਾਹਿਬ ਬੜੀ ਮਿਹਰਬਾਨੀ, ਥੈਂਕ ਯੂ ਵੈਰੀ ਮਚ। ਤੁਸੀਂ ਹਮੇਸ਼ਾ ਹੀ ਬਹੁਤ ਅੱਛੀ ਇਨਫੋਰਮੇਟਿਵ ਟਾਕ ਰੱਖਦੇ ਹੋ, ਗੱਲਬਾਤ ਰੱਖਦੇ ਹੋ ਸਰ। ਔਰ ਮੈਂ ਸਮਝਦਾ ਕਿ ਵਕਤ ਦੀ ਵੀ ਬੜੀ ਜ਼ਰੂਰਤ ਹੈ ਸਰ। ਔਰ ਬੀਇੰਗ ਏ ਪਬਲਿਕ ਹੈਲਥ ਕੰਸਲਟੈਂਟ ਸਰ ਮੈਂ ਵੀ ਇਹ ਚਾਹੁੰਦਾ ਕਿ ਲੋਕਾਂ ਨੂੰ ਇਹਦੇ ਬਾਰੇ ਦੇ ਵਿੱਚ ਅਗਾਹ ਕੀਤਾ ਜਾਏ। ਸਰ ਡਾਕਟਰ ਸਾਹਿਬ ਜਿਹੜੀ ਇਨਫਰਟੀਲਿਟੀ ਹੈ ਨਾ ਜੀ, ਇਹਦੀ ਸਿੱਧੀ ਜਿਹੀ ਮਿਸਾਲ ਤੁਸੀਂ ਇਹ ਸਮਝੋ ਕਿ ਅਸੀਂ ਬੰਜਰ ਜ਼ਮੀਨ ਕਿਹਨੂੰ ਕਹਿੰਦੇ ਹਾਂ? ਉਹ ਹੀ ਜਿਹਦਾ ਤੇ ਕੋਈ ਖੇਤੀ ਨਹੀਂ ਹੋਵੇਗੀ। ਹਾਂਜੀ, ਠੀਕ ਹੈ ਨਾ ਜੀ। ਹਾਂਜੀ। ਔਰ ਫਿਰ ਉਹ ਬੰਜਰ ਜ਼ਮੀਨ ਜਾਂ ਖੇਤੀ ਨਾ ਹੋਣ ਦਾ ਸਬਬ ਜਾਂ ਤੇ ਇਹ ਵੇ ਕਿ ਜਾਂ ਸਾਡਾ ਬੀਜ ਸਹੀ ਨਹੀਂ, ਹਾਂਜੀ, ਜਾਂ ਅਸੀਂ ਟਾਈਮ ਤੇ ਨਹੀਂ ਬੀਜ ਜ਼ਮੀਨ 'ਚ ਪਾਇਆ, ਹਾਂਜੀ, ਜਾਂ ਜ਼ਮੀਨ ਦੇ ਵਿੱਚ ਸਲਾਹੀਅਤ ਨਹੀਂ, ਕਿ ਸਲਾਹੀਅਤ ਨਹੀਂ, ਕੋਈ ਪੋਟਾਸ਼ ਦੀ ਕਮੀ ਹੈ, ਕੋਈ ਹੋਰ ਕਿਸੇ ਸ਼ੈ ਦੀ। ਜੀ ਬਿਲਕੁਲ। ਤੇ ਡਾਕਟਰ ਸਾਹਿਬ ਇਨਫਰਟੀਲਿਟੀ ਨੂੰ ਵੀ ਅਸੀਂ ਇਸੇ ਤਰ੍ਹਾਂ ਹੀ ਉਹਦੀ ਤਾਰੀਫ ਕਰਨੇ ਆ ਜੀ ਕਿ ਅਗਰ ਨਿਊਲੀ ਕਪਲ, ਇੱਕ ਨਵੀਂ ਸ਼ਾਦੀशुदा ਜੋੜਾ ਜਿਹੜਾ ਜੀ 1 ਸਾਲ ਉਹ ਆਪਸ ਦੇ ਵਿੱਚ ਮੀਆਂ ਬੀਵੀ ਦੇ ਤਲਕਾਤ ਦੇ ਨਾਲ ਇੱਕ ਘਰ 'ਚ ਰਹਿੰਦਿਆਂ ਹੋਇਆਂ ਜੀ 1 ਸਾਲ ਪੂਰੀ ਕੋਸ਼ਿਸ਼ ਦੇ ਬਾਵਜੂਦ ਅਗਰ ਹਮਲ ਨਾ ਹੋਵੇ ਸਰ, ਤੇ ਅਸੀਂ ਕਹਿੰਦੇ ਆ ਜੀ ਕਿ ਇਹ ਇਨਫਰਟੀਲਿਟੀ ਹੈ। ਹਾਂ, ਠੀਕ ਹੈ ਨਾ ਜੀ। ਜਾਂ ਹਮਲ ਤੇ ਹੋ ਰਿਹਾ ਬਾਰ-ਬਾਰ, ਲੇਕਿਨ ਹਮਲ ਜ਼ਾਇਆ ਹੋ ਰਿਹਾ। ਜੀ ਠੀਕ ਹੈ ਨਾ ਜੀ। ਇਹ ਵੀ ਤੁਸੀਂ ਇਹਨੂੰ ਵੀ ਇਨਫਰਟੀਲਿਟੀ ਹੀ ਕਹਿ ਸਕਦੇ। ਅੱਛਾ ਡਾਕਟਰ ਸਾਹਿਬ, ਇਹ ਦੱਸੋ ਕਿ ਜਿਹੜੇ ਸਾਡੇ ਬੱਚੇ ਨੇ, ਮਸਲਨ ਸਾਡਾ ਇੱਕ ਨੌਜਵਾਨ ਜੋੜਾ ਹੈ, ਉਹ ਸਰ ਹੁਣ ਉਹਨਾਂ ਨੂੰ ਇਹ ਆਰਜ਼ ਹੈ, ਉਹ ਝੱਕਦੇ ਡਰਦੇ ਨਾ ਤੇ ਉਹ ਸ਼ਰਮਾਉਂਦੇ ਆਪਣੇ ਮਾਂ-ਬਾਪ ਨਾਲ ਗੱਲ ਕਰਦੇ ਨੇ। ਹਾਂਜੀ, ਉਹ ਮੀਆਂ ਬੀਵੀ ਆਪਸ ਵਿੱਚ ਵੀ ਖਿਚੇ ਰਹਿੰਦੇ ਨੇ। ਹਾਂਜੀ, ਉਹ ਇੱਕ ਦੂਸਰੇ ਨੂੰ ਬਲੇਮ ਕਰਦੇ ਰਹਿੰਦੇ ਨੇ। ਮਰਦ ਕਹਿੰਦਾ ਤੇਰੀ ਵਜ੍ਹਾ ਤੋਂ ਅਸੀਂ ਬੇਔਲਾਦ ਆ ਅੱਜ ਤੱਕ, ਉਹ ਕਹਿੰਦੀ ਹੈ ਤੁਸੀਂ ਆਪਣਾ ਜਾ ਕੇ ਇਲਾਜ ਕਰਾਓ। ਮੈਂ ਅਰਜ਼ ਕਰਨੀ ਚਾਹੁੰਦਾ ਸਾਂ ਕਿ ਉਹ ਸਾਡੇ ਬੱਚੇ ਜਿਹੜੇ, ਉਹ ਨੌਜਵਾਨ ਜੋੜਾ ਜਿਹੜਾ ਬੇਔਲਾਦੀ ਦਾ ਸ਼ਿਕਾਰ ਹੈ, ਉਹ ਬੇਔਲਾਦ ਜੋੜੇ ਕੀ ਕਰਨ ਫਿਰ? ਆਪਣੇ ਮਾਂ-ਬਾਪ ਨਾਲ ਗੱਲ ਕਰਨ ਜਾਂ ਕਿਸ ਡਾਕਟਰ ਨੂੰ ਮਿਲਣ ਤਾਂ ਕਿ ਉਹ ਇਹ ਜਿਹੜੇ ਜੈਲੀ ਹਕੀਮ ਇਸ਼ਤਿਹਾਰੀ ਤਬੀਬ ਨੇ ਇਹਨਾਂ ਕੋਲ ਬਚ ਜਾਣ। ਸਾਹਿਬ ਡਾਕਟਰ ਸਾਹਿਬ ਤੁਸੀਂ ਬਹੁਤ ਅੱਛਾ ਸਵਾਲ ਪੁੱਛਿਆ ਜੀ। ਮੈਂ ਆਪਣੇ ਤਜਰਬੇ ਦੀ ਰੋਸ਼ਨੀ 'ਚ ਤੁਹਾਨੂੰ ਕੋਈ 1-2 ਮਿਸਾਲਾਂ ਦੱਸਣਾ ਜਨਾਬ ਜੀ। ਪਲੀਜ਼। ਡਾਕਟਰ ਸਾਹਿਬ ਇੱਕ ਬੱਚੀ ਸਾਡੇ ਗੁਜਰਾਨੇ ਦੀ ਸ਼ਾਦੀ ਹੋ ਕੇ ਬਾਵਲਪੁਰ ਗਈ ਔਰ ਬੜੇ ਅੱਛੇ ਖਾਨਦਾਨ ਦੇ ਵਿੱਚ ਉਹਦੀ ਸ਼ਾਦੀ ਹੋਈ ਸਰ। ਤੇ ਕੋਈ ਚੂੰਕਿ ਜਿਹੜੇ ਫੈਮਿਲੀ ਫਿਜ਼ੀਸ਼ੀਅਨ ਹੁੰਦਾ ਨਾ ਜੀ, ਉਹ ਤੁਹਾਡੇ ਘਰ ਦਾ ਹੀ ਫਰਦ ਹੁੰਦਾ। ਸਰ ਤੇ ਉਹ ਜਦੋਂ ਬੱਚੀ ਆਈ ਆਪਣੀ ਸਾਡੇ ਕੋਲ ਇੱਥੇ ਜੀ, ਉਹਦੀ ਆਪਣੀ ਵਾਲਦਾ ਦੇ ਨਾਲ ਆਈ। ਜਦੋਂ ਆਈ ਤੇ ਉਹਦੇ ਕੰਪਲੇਂਟ ਹੈਗੀਆਂ ਸਨ ਕਿ ਜੀ ਇਹਨੂੰ ਦਰਦਾਂ ਨੇ ਸਾਰੇ ਜਿਸਮ ਦੇ ਵਿੱਚ। ਹਾਂ। ਔਰ ਬੜੀ ਡਿਪਰੈਸ ਬੱਚੀ ਜਨਾਬ ਸਰ। ਔਰ ਫਿਰ ਗੱਲਾਂ 'ਚ ਉਹਦੀ ਮਾਂ ਨੇ ਕਿਹਾ ਕਿ ਜਨਾਬ ਅਲੀ ਆਪਣਾ ਇਹ ਮਕਸਦ ਹੈ, ਘਰ ਨੌਕਰ ਨੇ, ਕੋਈ ਕੰਮ ਨਹੀਂ, ਕੋਈ ਗੱਲ ਨਹੀਂ, ਤੇ ਵੇਖੋ ਨਾ ਜੀ ਮਕਸਦ ਹੈ ਅੱਲਾ ਨੇ ਕੋਈ ਆਸ ਉਮੀਦ ਵੀ ਨਹੀਂ ਲਾਈ, ਲੇਕਿਨ ਇਹ ਹਰ ਵਕਤ ਪਰੇਸ਼ਾਨ ਰਹਿੰਦੀ ਹੈ, ਦਰਦਾਂ ਨੇ ਵੀ। ਸਰ ਖੈਰ ਉਹ ਬੱਚੀ ਨੂੰ ਜਦੋਂ ਪੁੱਛਿਆ ਤੇ ਉਹਨੇ ਵਿਚਾਰੀ ਨੇ ਜਿਹੜੀ ਗੱਲ ਦੱਸੀ, ਉਹਨੇ ਕਿਹਾ ਡਾਕਟਰ ਸਾਹਿਬ ਕਿ ਦੇਖੋ, ਉਹਨੇ ਕਿਹਾ ਜੀ ਮੇਰਾ ਮੀਆਂ ਤੇ ਇਸ ਕਾਬਲ ਹੀ ਨਹੀਂ ਕਿ ਉਹ ਮੇਰਾ ਮਕਸਦ ਇਹ ਵੇ ਕਿ ਕੁਝ ਕਰ ਸਕੇ। ਹਾਂ। ਲੇਕਿਨ ਚੂੰਕਿ ਅਸੀਂ ਜੁਆਇੰਟ ਫੈਮਿਲੀ 'ਚ ਰਹਿੰਦੇ ਹਾਂ ਜੀ, ਤੇ ਮੇਰੇ ਵਾਸਤੇ ਇਹ ਕੰਪਲਸ਼ਨ ਹੈ ਕਿ ਮੈਂ ਸਵੇਰੇ ਰੋਜ਼ਾਨਾ ਉੱਠ ਕੇ ਮੈਂ ਨਹਾਉਣਾ ਹੈ। ਨਹਾਉਣਾ ਇਸ ਲਈ ਨਹੀਂ ਕਿ ਮੈਨੂੰ ਜ਼ਰੂਰਤ ਹੈ ਨਹਾਉਣ ਦੀ, ਸਿਰਫ ਮੇਰੀ ਸੱਸ ਨੂੰ ਔਰ ਮੇਰੀਆਂ ਨਨਾਨਾਂ ਨੂੰ ਪਤਾ ਲੱਗੇ ਕਿ ਬਈ ਇਹ ਮੀਆਂ ਬੀਵੀ ਬੜੇ ਖੁਸ਼ ਨੇ। ਠੀਕ ਹੈ ਨਾ। ਤੇ ਦੇਖੋ ਉਹ ਵਿਚਾਰੀ ਇੱਕ ਕਿਹੜੇ ਅਜ਼ਾਬ ਦੇ ਵਿੱਚ, ਠੰਡੇ ਪਾਣੀ ਨਾਲ ਨਹਾ ਕੇ ਉਹਦੇ ਵਿਚਾਰੀ ਦੇ ਜੋੜਾਂ 'ਚ ਦਰਦਾਂ ਸ਼ੁਰੂ ਹੋ ਗਈਆਂ, ਲੇਕਿਨ ਉਹ ਆਪਣਾ ਦੁੱਖ ਵੀ ਨਹੀਂ ਦੱਸ ਸਕੀ ਇੱਕ। ਤੇ ਇੱਕ ਦਫਾ ਇੱਕ ਫੈਸਲਾਬਾਦ ਦੇ ਵਿੱਚ ਡਾਕਟਰ ਸਾਹਿਬ, ਇੱਕ ਪ੍ਰੋਫੈਸਰ ਸਾਹਿਬ ਸਨ, ਅੱਲਾ ਜਨਤ ਨਸੀਬ ਕਰੇ, ਉਹਨਾਂ ਦੀ ਵਫਾਤ ਹੋ ਗਈ। ਉਹਨਾਂ ਦਾ ਬੇਟਾ ਵੀ ਡਾਕਟਰ ਸੀ, ਬੜਾ ਅੱਛਾ ਸੀ। ਅੱਜ ਕੱਲ੍ਹ ਉਹ ਡਾਕਟਰ ਸਾਹਿਬ ਅਮਰੀਕਾ 'ਚ ਨੇ। ਤੇ ਉਹਨਾਂ ਦੀ ਜਦੋਂ ਸ਼ਾਦੀ ਹੋਈ ਤੇ ਉਹਨਾਂ ਦੀ ਜਿਹੜੀ ਡਾਕਟਰ ਸਾਹਿਬ ਦੀ ਉਹ ਵਾਲੀ ਪਹਿਲੀ ਬਹੂ ਸੀ, ਉਹ ਇੰਗਲੈਂਡ ਤੋਂ ਸੀ। ਤੇ ਉਹਨੇ ਪਹਿਲੇ ਜਾਂ ਦੂਸਰੇ ਦਿਨ ਹੀ ਆਪਣੇ ਪੇਰੈਂਟਸ ਨੂੰ ਕਿਹਾ ਕਿ ਬਈ ਮੇਰਾ ਇਹਦੇ ਨਾਲ ਗੁਜ਼ਾਰਾ ਨਹੀਂ ਹੋ ਸਕਦਾ। ਮਕਸਦ ਹੈ ਵਿਚਾਰਾ
ਨਹੀਂ ਹੈ ਇਸ ਕਾਬਲ, ਇੰਪੋਰਟੈਂਟ ਹੈ ਇੰਪੋਰਟੈਂਟ ਹੈ ਸਰ। ਠੀਕ ਹੈ ਨਾ ਜੀ। ਸਰ ਤੇ ਉਹ ਡਾਕਟਰ ਸਾਹਿਬ ਮੈਂ ਇਹ ਸਮਝਦਾ ਹੈ ਕਿ ਇਹਦੇ ਵਿੱਚ ਅਗਰ ਬੱਚੀਆਂ ਕੋਈ ਇਸ ਤਰ੍ਹਾਂ ਦਾ ਪ੍ਰੋਬਲਮ ਸਮਝਣ, ਸਰ ਠੀਕ ਹੈ ਨਾ ਜੀ, ਤੇ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਬਹੁਤ ਜਲਦ ਨਹੀਂ, ਪਹਿਲੇ ਦੂਸਰੇ ਦਿਨ ਨਹੀਂ, ਕਿਉਂਕਿ ਬਾਜ਼ ਔਕਾਤ ਇਸ ਤਰ੍ਹਾਂ ਹੁੰਦਾ ਹੈ ਕਿ ਡਾਕਟਰ ਸਾਹਿਬ ਬਹੁਤ ਛੋਟੀ ਉਮਰ ਦੇ ਵਿੱਚ ਅਗਰ ਤੁਸੀਂ ਬੱਚੇ ਦੀ ਸ਼ਾਦੀ ਕਰਦੇ ਹੋ ਨਾ ਜੀ, ਔਰ ਬੱਚਾ ਸ਼ਰੀਫ ਹੋਵੇ ਤੇ ਉਸ ਬੱਚੇ ਨੂੰ ਵੀ ਸੈਕਸ਼ੂਅਲ ਐਕਟ ਦਾ ਪਤਾ ਨਹੀਂ ਹੁੰਦਾ ਸਰ। ਜਾਂ ਤੇ ਇਹ ਫਰਜ਼ ਬਣਦਾ ਹੈ ਮਾਂ ਪਿਓ ਦਾ, ਵੱਡਿਆਂ ਭਾਈਆਂ ਦਾ, ਸਰ ਕਿ ਉਹ ਬੱਚਿਆਂ ਨੂੰ ਇਹ ਗੱਲ ਸਮਝਾਉਣ, ਸਰ। ਠੀਕ ਹੈ ਨਾ ਜੀ। ਤੇ ਉਹ ਅਗਰ ਕੋਈ ਇਸ ਤਰ੍ਹਾਂ ਦਾ ਪ੍ਰੋਬਲਮ ਹੈ ਔਰ ਉਹ ਇੱਕ ਆਪਣੇ ਉਹਨਾਂ ਦੇ ਨਾਲ ਤੈਅ ਕਰ ਲੈਣ, ਸਰ ਦਿਖਾ ਲੈਣ, ਕਿਸੇ ਨੂੰ ਮਸ਼ਵਰਾ ਕਰ ਲੈਣ, ਜੀ ਜੀ, ਤੇ ਬਹੁਤ ਸਾਰੇ ਮਸਾਇਲ ਜਿਹੜੇ ਨੇ ਨਾ ਜੀ ਹੱਲ ਹੋ ਉਹਨਾਂ ਦਾ ਹੱਲ ਹੋ ਜਾਂਦਾ। ਹਾਂਜੀ ਡਾਕਟਰ ਸਾਹਿਬ ਹੁਣ ਇਹਦੇ ਵਿੱਚ ਫਰਜ਼ ਕਰੋ ਮੇਲ ਸਾਈਡ ਵੱਲ ਅਸੀਂ ਆਨੇ ਹਾਂ ਸਰ। ਇੱਕ ਬੰਦਾ ਜਿਹਦੀ ਸ਼ਾਦੀ ਹੋ ਗਈ ਹੈ ਸਰ ਔਰ ਉਹ ਹੁਣ ਸਮਝਦਾ ਮੈਨੂੰ 6 ਮਹੀਨੇ ਹੋ ਗਏ ਨੇ, 8 ਮਹੀਨੇ ਹੋ ਗਏ ਨੇ, ਮੈਨੂੰ 1 ਸਾਲ ਹੋ ਗਿਆ, ਮੇਰਾ ਇਹ ਨਹੀਂ ਹੁੰਦਾ ਪਿਆ, ਪ੍ਰੈਗਨੈਂਸੀ ਨਹੀਂ ਹੁੰਦੀ ਪਈ, ਤੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਜਿਹੜਾ ਮੇਲ ਹੈ ਉਹਨੂੰ ਚਾਹੀਦਾ ਆਪਣੇ ਸੀਮਨ ਦਾ ਐਨਾਲਿਸਿਸ ਕਰਵਾਵੇ। ਬਿਲਕੁਲ ਸੀਮਨ ਦਾ ਟੈਸਟ ਕਰਵਾਵੇ। ਸੀਮਨ ਦੇ ਟੈਸਟ ਕਰਵਾਉਣ ਦਾ ਡਾਕਟਰ ਸਾਹਿਬ ਤਰੀਕਾਕਾਰ ਇਹ ਹੈਗਾ ਕਿ ਨਜ਼ਦੀਕ ਜਿਹੜੀ ਵੀ ਕੋਈ ਲੈਬੋਰਟਰੀ ਅੱਛੀ ਉਹ ਸਮਝਦਾ ਹੈ, ਉਹਨਾਂ ਨੂੰ ਜਾ ਕੇ ਦੱਸੇ ਜੀ ਕਿ ਮੈਂ ਸੀਮਨ ਦਾ ਐਨਾਲਿਸਿਸ ਕਰਵਾਉਣਾ ਸਰ, ਠੀਕ ਹੈ ਨਾ ਜੀ। ਜਿਹੜੇ ਤੇ ਇਨਫਰਟੀਲਿਟੀ ਸੈਂਟਰ ਨੇ ਉੱਥੇ ਤੇ ਸੀਮਨ ਤੁਸੀਂ ਸੈਂਟਰ ਤੇ ਹੀ ਦੇਣਾ ਜਾ ਕੇ ਸਰ, ਲੇਕਿਨ ਉਹਦੇ ਵਾਸਤੇ ਕੁਝ ਸ਼ਰਤਾਂ ਨੇ। ਉਹਦੇ ਵਾਸਤੇ ਸ਼ਰਤ ਹੈ ਵੀ ਕਿ ਤੁਸੀਂ ਕਮ ਸੇ ਕਮ ਮੀਆਂ ਬੀਵੀ ਨੂੰ ਮਿਲਣ ਤੋਂ 5-6 ਦਿਨ ਦਾ ਵਕਫਾ ਹੋਵੇ, ਠੀਕ ਹੈ ਨਾ ਜੀ। ਔਰ ਫਿਰ ਤੁਸੀਂ ਜਾ ਕੇ ਆਪਣਾ ਸੀਮਨ ਉਹਨਾਂ ਨੂੰ ਦਿਓ। ਫਿਰ ਸੀਮਨ ਦੇ ਵਿੱਚ ਡਾਕਟਰ ਸਾਹਿਬ ਉਹਨਾਂ ਨੇ ਦੇਖਣਾ ਹੈ ਕਿ ਇਹਦੀ ਮਿਕਦਾਰ ਕਿੰਨੀ ਹੈ, ਇਹਦਾ ਕਲਰ ਕੀ ਹੈ, ਇਹਦੀ ਕੰਸਿਸਟੈਂਸੀ ਕੀ ਹੈ, ਔਰ ਇਹਦੇ ਸਪਰਮ ਕਾਊਂਟ ਕਿੰਨਾ ਹੈ। ਔਰ ਸਪਰਮ ਕਾਊਂਟ ਦੇ ਵਿੱਚ ਅਗਰ ਉਹ ਕਮ ਅਜ਼ ਕਮ 40 ਲੱਖ 1 ml ਦੇ ਵਿੱਚ ਹੈਗਾ ਸਰ, ਠੀਕ ਹੈ ਨਾ ਜੀ ਸਰ, ਤੇ ਅਗਰ ਇਸ ਤੋਂ ਘੱਟ ਹੈ ਤਾਂ ਫਿਰ ਤੇ ਉਹਦੇ ਇਲਾਜ ਨੇ ਨਾ ਜੀ। ਸਪਰਮ ਕਾਊਂਟ ਤੋਂ ਬਾਅਦ ਫਿਰ ਉਹਨਾਂ ਨੇ ਵੇਖਣਾ ਹੈ ਕਿ ਇਹਦੇ ਚੋਂ ਮੋਟਾਈਲ ਕਿੰਨੇ ਨੇ ਔਰ ਇਹਦੀ ਮੋਰਫੋਲੋਜੀ ਕੀ ਹੈ। ਆਇਆ ਜਿਹੜੇ ਸਪਰਮ ਪੈਦਾ ਹੁੰਦੇ ਪਏ ਨੇ ਉਹ ਨਾਰਮਲ ਨੇ ਜਾਂ ਐਬ ਨਾਰਮਲ, ਠੀਕ ਹੈ ਨਾ ਜੀ ਸਰ। ਔਰ ਆਸਾਨ ਜਿਹਾ ਤਰੀਕਾ ਇਹ ਹੈਗਾ ਬੱਚੀਆਂ ਦੇ ਵਾਸਤੇ ਕਿ ਉਹ ਜਦੋਂ ਵੀ ਉੱਥੇ ਜਾਣਗੇ ਜਾਂ ਕਿਸੇ ਵੀ ਡਾਕਟਰ ਕੋਲ ਜਾਣਗੇ, ਅਗਰ ਉਹਨਾਂ ਨੂੰ ਸਾਈਕਲ 'ਚ ਪ੍ਰੋਬਲਮ ਹੈ ਜਾਂ ਕੋਈ ਐਸਾ ਮਸਲਾ ਹੈ ਤੇ ਇੱਕ ਅਲਟਰਾਸਾਊਂਡ ਕਰਵਾ ਲੈਣ। ਅਲਟਰਾਸਾਊਂਡ ਦੇ ਨਾਲ ਪੋਲੀਸਿਸਟਿਕ ਓਵਰੀਜ਼, ਟਿਊਬਸ ਦਾ, ਯੂਟਰਸ ਦਾ, ਅਗਰ ਕੋਈ ਉੱਥੇ ਪੋਲੀਪ ਹੈ, ਅਗਰ ਕੋਈ ਫਾਈਬਰਾਈਡ ਹੈ, ਅਗਰ ਟਿਊਬ 'ਚ ਕੋਈ ਮਸਲਾ ਹੈ ਜਾਂ ਅਗਰ ਓਵਰੀ 'ਚ ਕੋਈ ਮਸਲਾ ਹੈ ਤੇ ਉਹਦਾ ਪਤਾ ਚੱਲ ਜਾਂਦਾ, ਠੀਕ ਹੈ ਨਾ ਜੀ। ਫਿਰ ਇਹ ਜਿਹੜੀਆਂ ਚੀਜ਼ਾਂ ਨੇ ਸਾਰੀਆਂ ਇਹ ਕਾਬਲੇ ਇਲਾਜ ਨੇ, ਠੀਕ ਹੈ ਨਾ ਜੀ। ਹੁਣ ਡਾਕਟਰ ਸਾਹਿਬ ਜਿਸ ਤਰ੍ਹਾਂ ਤੁਸੀਂ ਫਰਮਾਇਆ ਹੈ, ਜਿਸ ਤਰ੍ਹਾਂ ਉਹ ਸਾਡਾ ਭਾਈ ਵਿਚਾਰਾ ਫੌਤ ਹੋ ਗਿਆ ਕੋਈ ਦਵਾਈਆਂ ਐਸੀਆਂ ਖਾ ਕੇ, ਜੀ ਠੀਕ ਹੈ ਨਾ ਜੀ। ਦੇਖੋ ਡਾਕਟਰ ਸਾਹਿਬ ਇਹਦੇ ਜਿਹੜੇ ਰਾਈਜੁਲ ਵਕਤ ਇਲਾਜ ਨੇ, ਤਰੀਕੇ ਨੇ ਜਿਹੜੇ ਇਹਦੇ ਉਹ ਬੇਸ਼ੁਮਾਰ ਨੇ ਡਾਕਟਰ ਸਾਹਿਬ, ਬੜੀ ਜਿੱਦਤ ਆ ਗਈ ਹੈ ਜੀ। ਬਿਲਕੁਲ ਬਿਲਕੁਲ ਸਰ, ਬਿਲਕੁਲ। ਡਾਕਟਰ ਸਾਹਿਬ ਇਹਦੇ ਵਿੱਚ ਜਿਹੜੇ ਤਰੀਕਾਕਾਰ ਨੇ ਉਹ ਬਹੁਤ ਜ਼ਿਆਦਾ ਨੇ। ਪਹਿਲਾ ਤੇ ਇਹ ਵੇ ਕਿ ਚੂੰਕਿ ਅਸੀਂ ਮੁਸਲਮਾਨ ਆ, ਇਹਦਾ ਇੱਕ ਰੂਹਾਨੀ ਤਰੀਕਾ ਹੈ ਸਰ। ਉਹ ਮਕਸਦ ਹੈ ਵੀ ਔਰਤਾਂ ਨੂੰ ਕਹਿੰਦੇ ਜੀ ਤੁਸੀਂ ਸੂਰਤ ਮਰੀਮ ਪੜ੍ਹੋ ਸਰ, ਠੀਕ ਹੈ ਨਾ ਜੀ। ਮਕਸਦ ਇਹ ਹੈ ਕਿ ਕੁਰਾਨ ਪਾਕ ਨਾਲ ਜਾਂ ਅੱਲਾ ਅੱਲਾ ਕਰਨ ਦੇ ਨਾਲ ਕੀ ਹੁੰਦਾ ਹੈ ਕਿ ਤੁਸੀਂ ਮੈਂਟਲੀ ਰਿਲੈਕਸ ਹੁੰਦੇ ਹੋ। ਜਦੋਂ ਤੁਸੀਂ ਮੈਂਟਲੀ ਰਿਲੈਕਸ ਹੁੰਦੇ ਹੋ ਨਾ ਜੀ ਤੇ ਤੁਹਾਡੇ ਬੜੇ ਸਾਰੇ ਮਸਲੇ ਹੱਲ ਹੋ ਜਾਂਦੇ ਨੇ ਸਰ। ਇੱਕ ਤੁਸੀਂ ਫਰਮਾਇਆ ਕਿ ਇਹਦੀ ਇਨਫਰਟੈਲਿਟੀ ਦੀ ਇੱਕ ਕਾਜ਼ ਜਿਹੜਾ ਨਾ ਡਿਪਰੈਸ਼ਨ ਵੀ ਹੈ, ਤੇ ਉਹ ਜਿਸਲੇ ਬੰਦਾ ਅੱਲਾ ਪਾਕ ਵੱਲ ਹੋਏਗਾ, ਕੁਰਾਨ ਪਾਕ ਪੜ੍ਹੇਗਾ, ਨਮਾਜ਼ਾਂ ਪੜ੍ਹੇਗਾ, ਤੇ ਉਹਨੂੰ ਸਪਿਰਚੁਅਲੀ ਸਾਰੇ ਇੱਕ ਸਕੂਨ ਮਿਲੇਗਾ। ਬਿਲਕੁਲ, ਉਹਦੀ ਉਹ ਡਿਪਰੈਸ਼ਨ ਤੇ ਜਾਂਦਾ ਰਹੇਗਾ ਤੇ ਉਹਦੀ ਮਰਜ਼ ਵੀ ਜਾਂਦੀ ਰਹੇਗੀ ਸਰ। ਅਸੀਂ ਡਾਕਟਰ ਸਾਹਿਬ ਜਿਹੜੀ ਗੱਲ ਕਰਨੇ ਅਸੀਂ ਐਵੀਡੈਂਸ ਬੇਸ ਗੱਲ ਕਰਨੇ ਹਾਂ ਜੀ। ਮਕਸਦ ਇਹ ਹੈ ਕਿ ਹੁਣ ਅਸੀਂ ਤੇ ਹਾਰਮੋਨ ਦਾ ਲੈਵਲ ਦੇਖ ਲਵਾਂਗੇ, ਅਸੀਂ ਅਲਟਰਾਸਾਊਂਡ ਦੇਖ ਲਵਾਂਗੇ। ਹਕੀਮ ਸਾਹਿਬ ਤੇ ਨਬਜ਼ ਹੀ ਵੇਖਦੇ ਨੇ, ਨਬਜ਼, ਠੀਕ ਹੈ ਨਾ ਜੀ। ਅਗਰ ਤੇ ਉਹ ਹਕੀਮ ਸਾਹਿਬ ਸਮਝਦੇ ਨੇ ਕਿ ਜੀ ਮੈਂ ਕੁਝ ਕਰ ਸਕਣਾ ਤੇ ਉਹਨਾਂ ਨੂੰ ਚਾਹੀਦਾ ਕਰਨ, ਅਗਰ ਨਹੀਂ ਕਰ ਸਕਦੇ ਤੇ ਜ਼ੁਲਮ ਨਾ ਕਰਨ ਲੋਕਾਂ ਦੇ ਨਾਲ, ਉਹਨੂੰ ਸਰ ਰੈਫਰ ਕਰਨ। ਨਾਲੇ ਉਹ ਜਿਹੜਾ ਤੁਸੀਂ ਨਬਾਜ਼ ਵਾਲੀ ਗੱਲ ਕੀਤੀ ਹੈ ਨਾ, ਨਬਜ਼ ਵੇਖਣ ਵਾਲੇ ਜਿਹੜੇ ਹੁਕਮਾ ਹੁੰਦੇ ਸਨ, ਉਹ ਨਬਾਜ਼ ਹੁਣ ਨਹੀਂ ਰਹੇ ਜੀ। ਹੁਣ ਕਿੱਥੇ ਉਹ ਨਬਜ਼ਾਂ ਵੇਖ ਕੇ, ਨਬਜ਼ ਦੇ ਵਿੱਚ ਨਾਲੇ ਸਰ ਚਲੋ ਦਿਲ ਦੀ ਧੜਕਨ, ਕੋਈ ਖੂਨ ਦਾ, ਕੋਈ ਮਿਜ਼ਾਜੀ ਕੈਫੀਅਤ ਆ ਜਾਂਦੀ ਹੋਣੀ ਹੈ। ਡਾਕਟਰ ਸਾਹਿਬ ਜਿਹੜੀਆਂ ਸਿਸਟਸ ਨੇ, ਰਸੌਲੀਆਂ ਵੀ ਨਬਜ਼ ਚ ਆਉਂਦੀਆਂ, ਕਿੱਥੋਂ ਆਣੀਆਂ ਨੇ ਸਰ? ਇਸੇ ਤਰ੍ਹਾਂ ਹੀ ਡਾਕਟਰ ਸਾਹਿਬ ਹੋਮਿਓਪੈਥਿਕ ਵਾਲੇ ਸਾਡੇ ਭਾਈ ਨੇ ਸਰ। ਮੈਂ ਸਮਝਦਾ ਕਿ ਹੋਮਿਓਪੈਥਿਕ ਵਾਲੇ ਵੀ ਬੜਾ ਅੱਛਾ ਕੰਮ ਕਰਦੇ ਨੇ, ਬੇਜ਼ਰਰ ਬੰਦੇ ਨੇ, ਹਾਂਜੀ ਹਾਂਜੀ। ਲੇਕਿਨ ਉਹਨਾਂ ਨੂੰ ਚਾਹੀਦਾ ਕਿ ਲੋਕਾਂ ਦੇ ਨਾਲ ਇਸ ਤਰ੍ਹਾਂ ਦਾ ਕੰਮ ਨਾ ਕਰਨ ਕਿ ਉਹ ਵਿਚਾਰਿਆਂ ਨੂੰ ਪ੍ਰੋਬਲਮ ਪੁੱਛੇ ਔਰ ਲਮਕਾਈ ਰੱਖਣ, ਠੀਕ ਹੈ ਨਾ। ਫਿਰ ਡਾਕਟਰ ਸਾਹਿਬ ਬਹੁਤ ਸਾਰੇ ਲੋਕ ਨੇ ਜਿਹੜੇ ਤਵੀਜ਼ ਕਰਦੇ ਨੇ ਸਰ। ਚਲੋ ਅੱਛੀ ਗੱਲ ਹੈ, ਤਵੀਜ਼ ਕਰਦੇ ਨੇ, ਕੋਈ ਵਿਰਧ ਵਜ਼ੀਫਾ ਦੱਸਦੇ ਨੇ,
ਲੇਕਿਨ ਡਾਕਟਰ ਸਾਹਿਬ ਇੱਥੇ ਉਹ ਵੀ ਬੰਦੇ ਬੈਠੇ ਹੋਏ ਨੇ ਜਿਹੜੇ ਕਾਲਾ ਜਾਦੂ ਕਰਦੇ ਨੇ ਸਰ ਮਾਜ਼ ਅੱਲਾ ਅਸਤਗਫੁਰullah, ਉਹ ਬੇਦੀਨ ਲੋਕ ਨੇ, ਬੇਦੀਨ ਲੋਕ ਨੇ। ਉਹ ਤੁਹਾਨੂੰ ਕਹਿ ਦੇਣਗੇ ਜਨਾਬ ਕਿ ਔਰਤ ਨੂੰ ਕਿ ਜੀ ਤੁਸੀਂ ਕਿਸੇ ਦੇ ਬੱਚੇ ਦੀ ਕੋਈ ਚੀਜ਼ ਲੈ ਆਵੋ, ਉਹ ਫਿਰ ਔਰਤਾਂ ਲੋਕਾਂ ਦੇ ਬੱਚੇ ਚੁੱਕ ਕੇ ਜ਼ਿਬਾ ਕਰਦੀਆਂ ਫਿਰਦੀਆਂ ਅਸਤਗਫੁਰullah। ਜਾਂ ਮਾਜ਼ ਅੱਲਾ ਉਹਨਾਂ ਨੂੰ ਕਹਿ ਦੇਣਗੇ ਜੀ ਕਿ ਤੁਸੀਂ ਕੁਰਾਨ ਪਾਕ ਦੇ ਉੱਤੇ ਬਹਿ ਕੇ ਨਹਾਓ, ਤੋਬਾ ਮੇਰੀ ਯਾ ਅੱਲਾ ਤੋਬਾ, ਅਸਤਗਫੁਰullah ਅਸਤਗਫੁਰ। ਇਸ ਤਰ੍ਹਾਂ ਦੇ ਸਾਰੇ ਵਾਕਿਆਤ ਅਸੀਂ ਅਖਬਾਰਾਂ 'ਚ ਛਾਪੇ ਨੇ। ਹਾਂਜੀ, ਤੁਸੀਂ ਅੱਗੇ ਦੱਸਦੇ ਵੀ ਪਏ ਹੋਏ ਨਾਰੋਵਾਲ ਦਾ ਵਾਕਿਆ। ਇਸੇ ਤਰ੍ਹਾਂ ਹੀ ਡਾਕਟਰ ਸਾਹਿਬ ਮੈਂ ਪੜ੍ਹਨਾ ਪਿਆ ਸਾਂ ਜੀ ਕਿ 5 ਰਾਗ ਨੇ, ਵੈਸੇ ਤੇ 500 ਰਾਗ ਨੇ ਉਹਨਾਂ ਚੋਂ 5 ਰਾਗ ਐਸੇ ਨੇ ਕਿ ਜਿਹੜੇ ਪ੍ਰੈਗਨੈਂਟ ਮਦਰ ਅਗਰ ਫਸਟ ਟ੍ਰਾਈਮੈਸਟਰ 'ਚ ਇਹ 2 ਸੁਣੇ, ਅਗਲੇ ਟ੍ਰਾਈਮੈਸਟਰ ਯਾਨੀ ਪਹਿਲੇ 3 ਮਹੀਨਿਆਂ 'ਚ ਇਹ ਸੁਣੇ, ਅਗਲੇ 2 ਮਹੀਨੇ 3 'ਚ ਇਹ ਸੁਣੇ ਔਰ ਅਗਲੇ 3 'ਚ ਇਹ ਸੁਣੇ ਤੇ ਬੜਾ ਫਾਇਦਾ ਹੋ ਜਾਂਦਾ। ਫਾਇਦਾ ਕਿਸ ਤਰ੍ਹਾਂ ਹੋ ਜਾਂਦਾ? ਪਹਿਲੀ ਤੇ ਗੱਲ ਹੈ ਉਹ ਰਿਲੈਕਸ ਹੋ ਜਾਂਦਾ, ਉਹਦੀ ਡਿਪਰੈਸ਼ਨ ਖਤਮ ਹੋ ਜਾਂਦਾ, ਉਹਦੀ ਨੀਂਦ ਬਿਹਤਰ ਹੋ ਜਾਂਦੀ, ਉਹਦੀ ਭੁੱਖ ਬਿਹਤਰ ਹੋ ਜਾਂਦੀ। ਫਿਰ ਇਹ ਵੀ ਕਿ ਉਹਦਾ ਬਲੱਡ ਪ੍ਰੈਸ਼ਰ ਘੱਟ ਹੋ ਜਾਂਦਾ, ਫਿਰ ਇਹ ਵੀ ਕਿ ਉਹਦਾ ਮੂਡ ਪਲੇਜ਼ੈਂਟ ਹੋ ਜਾਂਦਾ, ਫਿਰ ਇਹ ਵੀ ਕਿ ਉਹਨੂੰ ਬੱਚੇ ਦੀ ਪੈਦਾਇਸ਼ ਦੇ ਵਕਤ ਦਰਦ ਨਹੀਂ ਹੁੰਦਾ। ਠੀਕ ਹੈ ਨਾ? ਲੇਕਿਨ ਡਾਕਟਰ ਸਾਹਿਬ ਸਾਡੇ ਕੋਲ ਜਿਹੜਾ ਤਰੀਕਾ ਇਲਾਜ ਹੈ ਜਿਹੜਾ ਇਹ ਹੈ ਮਹਿੰਗਾ ਜ਼ਰੂਰ ਹੈ ਲੇਕਿਨ ਡਾਕਟਰ ਸਾਹਿਬ ਇਹ ਤਰੀਕਾ ਇਲਾਜ ਦੁਨੀਆ ਦੇ ਉੱਤੇ ਐਵੀਡੈਂਸ ਬੇਸ ਹੈ। ਵਾਹ, ਦੇਖੋ ਡਾਕਟਰ ਸਾਹਿਬ 2014 ਦੇ ਵਿੱਚ ਸਭ ਤੋਂ ਵੱਡੀ ਅਚੀਵਮੈਂਟ ਜਿਹੜੀ ਡਾਕਟਰੀ ਦੇ ਵਿੱਚ ਹੋਈ, ਉਹਨਾਂ ਨੇ ਯੂਟਰਸ ਇੰਪਲਾਂਟ ਕਰ ਛੱਡਿਆ, ਟ੍ਰਾਂਸਪਲਾਂਟ। ਵਾਹ ਵਾਹ ਵਾਹ, ਐਸੀ ਔਰਤ ਜਿਹੜਾ ਪਹਿਲਾ ਯੂਟਰਸ ਟ੍ਰਾਂਸਪਲਾਂਟ ਹੋਇਆ ਸੀ ਨਾ, ਉਹਦਾ ਬਲੱਡ ਰਿਲੇਸ਼ਨ ਸੀ ਔਰ ਉਹਦੀ ਮਾਂ ਦੀ ਜਿਹੜੀ ਬੇਟੀ ਸੀ ਨਾ, ਉਹਦਾ ਯੂਟਰਸ ਨਹੀਂ ਸੀ ਹੈਗਾ ਜਾਂ ਰੂਡੀਮੈਂਟਰੀ ਸੀ, ਛੋਟਾ ਸੀ ਔਰ ਉਹਦੀ ਮਾਂ ਮੀਨੋਪਾਜ਼ ਚਲੀ ਗਈ ਸੀ, ਯਾਨੀ ਉਹਦੀ ਮਾਂ ਨੂੰ ਤਾਰੀਖ ਆਣੀ ਬੰਦ ਹੋ ਗਈ। ਉਹ ਆਪਣੀ ਮਾਂ ਨੇ ਆਪਣੀ ਬੱਚੀ ਨੂੰ ਯੂਟਰਸ ਦਿੱਤਾ 2014 ਦੇ ਵਿੱਚ। ਵਾਹ, ਠੀਕ ਹੈ ਨਾ ਜੀ? ਔਰ ਇਸ ਤਰ੍ਹਾਂ ਹੋਇਆ ਕਿ ਬੱਚਾ ਪੈਦਾ ਹੋ ਗਿਆ, ਅੱਲਾਹ ਪਾਕ ਨੇ ਔਲਾਦ ਦੇ। ਹੁਣ ਤੱਕ ਡਾਕਟਰ ਸਾਹਿਬ 100 ਤੋਂ ਜ਼ਿਆਦਾ ਯੂਟਰਸ ਟ੍ਰਾਂਸਪਲਾਂਟ ਹੋ ਚੁੱਕੇ ਨੇ। ਵਾਹ, ਔਰ ਉਹਦੇ ਵਿੱਚੋਂ 50 ਐਸੀਆਂ ਖਵਾਤੀਨ ਜਿਨ੍ਹਾਂ ਨੂੰ ਯੂਟਰਸ ਟ੍ਰਾਂਸਪਲਾਂਟ ਹੋਇਆ ਸੀ ਜਿਹੜੀਆਂ ਪ੍ਰਾਇਮਰੀ ਇਨਫਰਟੀਲਿਟੀ ਦੀ ਸਨ, ਜਿਨ੍ਹਾਂ ਨੂੰ ਕਦੀ ਬੱਚਾ ਹੋ ਨਹੀਂ ਸੀ ਸਕਦਾ, ਉਹਨਾਂ ਨੂੰ ਮੁਮਕਿਨ ਹੋ ਗਿਆ, ਨਾਮੁਮਕਿਨਾਤ ਚੋਂ। ਹਾਂ, ਠੀਕ ਹੈ। ਵਾਹ। ਦੂਸਰੀ ਗੱਲ ਡਾਕਟਰ ਸਾਹਿਬ ਹੁਣ ਇਹ ਵੇ ਕਿ ਹੁਣ ਇੰਡੀਆ ਦੇ ਵਿੱਚ ਔਰ ਦੁਨੀਆ ਦੇ ਵਿੱਚ ਰਹਿਮ ਕਿਰਾਏ ਤੇ ਮਿਲ ਜਾਂਦਾ। ਅੱਛਾ। ਠੀਕ ਹੈ ਨਾ ਜੀ? ਵਾਹ। ਮਕਸਦ ਇਹ ਵੇ ਕਿ ਇੱਕ ਐਸਾ ਬੰਦਾ ਜਿਹਦੀ ਬੀਵੀ ਨੂੰ ਐਗ ਨਹੀਂ ਆਂਦਾ ਪਿਆ, ਠੀਕ ਹੈ ਨਾ ਜੀ, ਤੇ ਔਰ ਉਹਦੀ ਡਿਜ਼ਾਇਰ ਹੈ ਕਿ ਮੈਨੂੰ ਬੱਚਾ ਹੋ ਜਾਏ, ਠੀਕ ਹੈ ਨਾ ਜੀ, ਤੇ ਇਹ ਪ੍ਰੈਕਟਿਸ ਬਹੁਤ ਜ਼ਿਆਦਾ ਇੰਡੀਆ ਦੇ ਵਿੱਚ। ਅਮਰੀਕਾ ਤੋਂ ਇਧਰੋਂ ਲੋਕ ਆ ਜਾਂਦੇ ਨੇ ਉੱਥੇ। ਉਹ ਕੀ ਕਰਦਾ ਹੈ ਕਿ ਉਹ ਜਨਾਬ ਅਲੀ ਰਹਿਮ ਕਿਰਾਏ ਤੇ ਲੈ ਲੈਂਦਾ ਹੈ, ਉਹਨਾਂ ਦੇ ਨਾਲ ਬਾਰਗੇਨਿੰਗ ਕਰਕੇ 3000 ਤੋਂ 4000 ਡਾਲਰ ਲੈਂਦੇ ਨੇ। ਉਹ ਮਾਂ ਰਾਜ਼ੀ ਹੋ ਜਾਂਦੀ ਹੈ, ਗੁਰਬਤ ਕਰਦੀ ਹੈ ਨਾ, ਤੇ ਉਹ ਜਿਹੜਾ ਐਗ ਹੈਗਾ, ਜਿਹੜਾ ਸਪਰਮ ਹੈਗਾ, ਮੇਲ ਦਾ ਸਪਰਮ ਜਿਹੜਾ ਨਾ ਇੰਟਰਕੋਰਸ ਨਹੀਂ ਕਰਦਾ ਉਹਦੇ ਨਾਲ, ਉਹ ਆਪਣਾ ਸਪਰਮ ਉਹਦੇ ਉੱਥੇ ਕਰਦੇ ਨੇ, ਬੱਚਾ ਪੈਦਾ ਹੁੰਦਾ ਲੈ ਕੇ ਚਲੇ ਜਾਂਦੇ ਨੇ, ਮਾਂ ਨੂੰ ਮਹਾਂਦੇ ਵੀ ਨਹੀਂ। ਵਾਹ, ਠੀਕ ਹੈ ਨਾ ਜੀ? ਇਹ ਤੇ ਹੋ ਗਿਆ ਯੂਟਰਸ ਟ੍ਰਾਂਸਪਲਾਂਟ ਹੋ ਗਿਆ, ਐਗ ਜਿਹੜਾ ਨਾ ਜੀ ਤੁਸੀਂ ਰਹਿਮ ਕਿਰਾਏ ਤੇ ਲੈ ਲਿਆ। ਲੇਕਿਨ ਇਸਲਾਮ 'ਚ ਇਹ ਨਹੀਂ ਹੈਗਾ ਜੀ, ਇਸ ਲਈ ਇਸਲਾਮ 'ਚ ਦੂਸਰੀ ਸ਼ਾਦੀ ਹੈ, ਉਹਦੇ 'ਚ ਵੀ ਨਹੀਂ ਤੁਹਾਨੂੰ ਫੇਲਿਅਰ ਹੁੰਦਾ, ਤੀਸਰੀ ਹੈ। ਵਾਹ। ਤੀਸਰੀ 'ਚ ਵੀ ਫੇਲਿਅਰ ਹੁੰਦਾ, ਚੌਥੀ ਹੈ। ਵਾਹ। ਠੀਕ ਹੈ ਜੀ? ਇਸਲਾਮ ਤਾਂ ਬੜਾ ਖੂਬਸੂਰਤ ਮਜ਼ਹਬ ਹੈ। ਇਸੇ ਤਰ੍ਹਾਂ ਹੀ ਡਾਕਟਰ ਸਾਹਿਬ ਚੂੰਕਿ ਦੁਨੀਆ ਦੇ ਉੱਤੇ ਹੁਣ ਤੇ ਬਹੁਤ ਬੇਰਾ ਰਵੀ ਹੋ ਗਈ ਨੇ। ਡਾਕਟਰ ਸਾਹਿਬ ਹੁਣ ਦੁਨੀਆ ਦੇ ਉੱਤੇ ਕੀ ਹੈ ਕਿ ਦੁਨੀਆ ਦੇ ਉੱਤੇ ਮੇਲ ਨੇ ਮੇਲ ਨਾਲ ਸ਼ਾਦੀ ਕਰ ਲਈ ਹੈ, ਲੀਗਲ ਕਰ ਛੱਡਿਆ ਨਾ ਜੀ, ਫੀਮੇਲ ਨੇ ਫੀਮੇਲ ਨਾਲ ਸ਼ਾਦੀ ਕਰ ਲਈ। ਹੁਣ ਫੀਮੇਲ ਨੇ ਜਦੋਂ ਫੀਮੇਲ ਨਾਲ ਸ਼ਾਦੀ ਕੀਤੀ ਹੈ, ਉਹਨਾਂ ਦੇ ਵਿੱਚੋਂ ਇੱਕ ਫੀਮੇਲ ਜਿਹੜੀ ਹੈ ਨਾ, ਉਹ ਤੇ ਫੀਮੇਲ ਹੈ ਨਾ, ਉਹਦੀ ਉਹ ਜਿਹੜਾ ਕਪਲ ਹੈ ਉਹਦੇ ਚੋਂ ਇੱਕ ਤੇ ਉਹਦਾ ਇੱਕ ਮੇਲ ਦਾ ਰੋਲ ਕਰ ਰਿਹਾ, ਇੱਕ ਫੀਮੇਲ। ਹੁਣ ਉਹ ਜਿਹੜੀ ਫੀਮੇਲ ਹੈ ਉਹ ਇਹ ਚਾਹੁੰਦੀ ਹੈ ਕਿ ਸਾਡਾ ਵੀ ਬੱਚਾ ਹੋਵੇ, ਡਿਜ਼ਾਇਰ ਤੇ ਹੈ ਨਾ ਉਹਨਾਂ ਦੀ। ਹੁਣ ਉਹਦੇ ਕੋਲ ਐਗ ਵੀ ਹੈਗਾ ਔਰ ਉਹਦੇ ਕੋਲ ਯੂਟਰਸ ਵੀ ਹੈਗਾ ਔਰ ਉਹ ਤਿਆਰ ਵੀ ਹੈ ਮਾਂ ਬਣਨ ਵਾਸਤੇ, ਉਹਨੂੰ ਸਪਰਮ ਚਾਹੀਦਾ। ਸਾਡੇ ਪਾਕਿਸਤਾਨ ਦੇ ਵਿੱਚ ਵੀ ਸਪਰਮ ਸੈਂਟਰ ਬਣ ਗਏ ਨੇ, ਇਸਲਾਮਾਬਾਦ ਵਿੱਚ, ਕਰਾਚੀ ਵਿੱਚ, ਬਹੁਤ ਸਾਰੇ ਉਲਮਾ ਇਕਰਾਮ ਔਰ ਜਿਹੜੀ ਇਸਲਾਮੀ ਨਜ਼ਰੀਆਤੀ ਕੌਂਸਲ ਹੈ ਉਹ ਵੀ ਇਹਦੇ ਵਾਸਤੇ ਮਕਸਦ ਮੁਤਹਰਕ ਹੈ ਅੱਜ ਕੱਲ੍ਹ। ਡਾਕਟਰ ਸਾਹਿਬ ਉੱਥੇ ਜਿਹੜਾ ਸਪਰਮ ਹੈਗਾ, ਹਰ ਬੰਦੇ ਨੇ ਆਪਣੀ ਉੱਥੇ ਇੱਕ CV ਭੇਜੀ ਹੋਈ ਹੈ ਕਿ ਜੀ ਮੇਰਾ ਕੱਦ 6 ਫੁੱਟ ਹੈ, ਮੇਰੀਆਂ ਅੱਖਾਂ ਬਿੱਲੀਆਂ ਨੇ, ਮੇਰੇ ਘੁੰਗਰਿਆਲੇ ਵਾਲ ਨੇ, ਮੇਰਾ ਬੜਾ ਸਟਾਊਟ ਜਿਸਮ ਹੈ, ਤੇ ਅਗਰ ਤੁਸੀਂ ਉਹਦੇ ਕੋਲ ਸਪਰਮ ਲੈਣਾ ਚਾਹੋ। ਚੂੰਕਿ ਸਾਡੇ ਤੇ ਇੱਥੇ ਲੈਸਬੀਅਨ ਨਹੀਂ ਹੈ
ਮਕਸਦ ਵੇ ਕਿ ਸਰ ਸਿਲਸਿਲਾ। ਲੇਕਿਨ ਕੀ ਹੈ ਕਿ ਇੱਥੇ ਉਹ ਬਾਹਰਲੇ ਮੁਲਕ ਦੇ ਵਿੱਚ ਹੈ ਵੇ, ਫਿਰ ਉਹ ਖਤੂਨ ਉੱਥੋਂ ਇੱਕ ਸਪਰਮ ਲੈ ਲੈਂਦੀ ਹੈ, ਠੀਕ ਹੈ ਨਾ, ਜਿਨਸ ਪ੍ਰਸਤ ਜਿਹੜੇ ਨੇ, ਜਿਹੜੀਆਂ ਖਵਾਤੀਨ ਹਮ ਜਿਨਸ ਪ੍ਰਸਤ ਨੇ, ਉਹ ਇੱਕ ਸਪਰਮ ਲੈ ਲੇਗੀ ਔਰ ਉਹ ਬੱਚਾ ਪੈਦਾ ਕਰ ਦੇਗੀ, ਕਿਉਂਕਿ ਉਹਦੇ ਕੋਲ ਬਾਕੀ ਤਾਂ ਇਨਫਰਾਸਟ੍ਰਕਚਰ ਸਾਰਾ ਹੈ। ਹਾਂ, ਉਹਦੇ ਕੋਲ ਓਵਰੀ ਵੀ ਹੈ, ਉਹਦੇ ਕੋਲ ਯੂਟਰਸ ਵੀ ਹੈ, ਔਰ ਉਹ ਫੀਮੇਲ ਵੀ ਹੈ, ਉਹਨੂੰ ਤੇ ਕੋਈ ਪ੍ਰੋਬਲਮ ਹਾਂ ਜੀ, ਲੇਕਿਨ ਉਹਦੇ ਕੋਲ ਸਿਰਫ ਸਪਰਮ ਨਹੀਂ, ਉਹਦਾ ਸਪਰਮ ਮੇਲ ਨਹੀਂ ਕੋਈ ਹੈ, ਨਹੀਂ। ਤੇ ਉਹ ਸਪਰਮ ਦੇ ਬੇਸ਼ੁਮਾਰ ਸੈਂਟਰ ਬਣੇ ਹੋਏ ਨੇ, ਉਹ ਤੁਹਾਨੂੰ ਆਪਣਾ ਸਪਰਮ ਦੇ ਦੇਣਗੇ। ਯਾਨੀ ਪਾਕਿਸਤਾਨ 'ਚ ਵੀ ਹੁਣ ਬਣ ਗਏ ਨੇ ਜੀ, ਪਾਕਿਸਤਾਨ 'ਚ ਕਰਾਚੀ ਇਸਲਾਮਾਬਾਦ 'ਚ ਬਣ ਗਏ ਨੇ। ਅੱਛਾ, ਠੀਕ ਹੈ। ਤੇ ਡਾਕਟਰ ਸਾਹਿਬ ਸਾਡੇ ਇੱਥੇ ਉਹ ਫੀਮੇਲਸ ਜਿਨ੍ਹਾਂ ਦਾ ਪ੍ਰੋਬਲਮ ਹੈ ਵੇ ਕਿ ਉਹਨਾਂ ਨੂੰ ਐਗ ਦਾ ਕੋਈ ਮਸਲਾ ਹੈ ਸਰ, ਲੇਕਿਨ ਮੇਲ ਦੇ ਵਿੱਚ ਕੋਈ ਮਸਲਾ ਹਾਂ। ਨਹੀਂ, ਫੀਮੇਲ ਦੇ ਵਿੱਚ ਮਸਲਾ ਹੈ। ਤੇ ਬਹੁਤ ਸਾਰੇ ਅੱਛੇ ਇਨਫਰਟੀਲਿਟੀ ਸੈਂਟਰ ਬਣੇ ਹੋਏ ਨੇ ਜਿੱਥੇ 5 ਲੱਖ ਤੋਂ ਲੈ ਕੇ 10 ਲੱਖ ਰੁਪਇਆ ਲੱਗਦਾ, ਠੀਕ ਹੈ ਨਾ ਜੀ। ਸਰ, ਉਹ ਕਰਨਾ ਕੀ ਉਹਨਾਂ ਨੇ, ਸਭ ਤੋਂ ਪਹਿਲਾਂ ਤੇ ਖਵਾਤੀਨ ਦਾ ਇੱਕ ਐਗ ਜਿਹੜਾ ਹੈਗਾ ਨਾ ਜੀ, ਉਹਨੂੰ ਲੈਣਾ, ਉਹਨੂੰ ਲੈ ਕੇ ਐਗ ਨੂੰ ਲੈਣ ਤੋਂ ਪਹਿਲਾਂ ਉਹਨੂੰ ਹਾਰਮੋਨਸ ਦਿੰਦੇ ਨੇ ਸਰ, ਤਾਂ ਕਿ ਐਗ ਬਣ ਜਾਏ, ਫਿਰ ਐਗ ਰਿਲੀਜ਼ ਹੋ ਜਾਏ, ਫਿਰ ਉਹਨੂੰ ਜਦੋਂ ਐਗ ਹਾਸਲ ਹੋ ਜਾਂਦਾ ਫਿਰ ਉਸ ਐਗ ਨੂੰ ਥੋੜਾ ਇੰਨਾ ਵੱਡਾ ਕਰਦੇ ਨੇ, ਫਿਰ ਜਨਾਬ ਮੇਲ ਦਾ ਸਪਰਮ ਲੈ ਕੇ ਉਹਦਾ ਹੀ ਮੀਆਂ ਦਾ ਜਿਹਦੇ ਨਾਲ ਉਹਦੀ ਨਿਕਾਹ ਹੋਇਆ ਹੋਇਆ, ਹਾਂ, ਠੀਕ ਹੈ ਨਾ ਜੀ, ਔਰ ਉਹਨੂੰ ਫਰਟੀਲਾਈਜ਼ ਕਰਦੇ ਨੇ। ਜਦੋਂ ਐਮਬਰੀਓ ਬਣ ਜਾਂਦਾ ਹੈ, ਜਦੋਂ ਉਹਦੀ ਗਰੋਥ ਸ਼ੁਰੂ ਹੋ ਜਾਂਦੀ ਹੈ, ਵਾਹ, ਪਨੀਰੀ ਬਣ ਗਈ ਹੈ, ਸਰ, ਉਹਨੂੰ ਉੱਥੋਂ ਚੁੱਕ ਕੇ ਉਸੇ ਮਾਂ ਦੇ ਰਹਿਮ ਦੇ ਵਿੱਚ ਟ੍ਰਾਂਸਪਲਾਂਟ ਕਰਦੇ, ਠੀਕ ਹੈ ਨਾ ਜੀ। ਇਹਨੂੰ IVF ਕਹਿੰਦੇ ਨੇ। ਸਰ, ਇੱਕ IUI ਹੈ, ਜਿਸ ਤਰ੍ਹਾਂ ਡਾਕਟਰ ਸਾਹਿਬ ਮਾਸ਼ਾਅੱਲਾ ਤੁਸੀਂ ਗਾਵਾਂ ਰੱਖੀਆਂ ਹੋਈਆਂ ਨੇ, ਸਰ, ਤੁਸੀਂ ਆਪਣੀ ਗਾਂ ਨੂੰ ਫਰਟੀਲਾਈਜ਼ ਕਰਵਾਉਂਦੇ ਹੋ ਨਾ, ਕਰਵਾਉਂਦੇ ਆ ਸਰ, ਆਰਟੀਫੀਸ਼ੀਅਲ ਇਨਸੈਮੀਨੇਸ਼ਨ ਹੈ ਨਾ, ਉਹਦੇ ਵਿੱਚ ਤੇ ਆਰਟੀਫੀਸ਼ੀਅਲ ਹੈ ਨਾ ਜੀ, ਲੇਕਿਨ ਇੱਥੇ ਤੇ ਨਹੀਂ, ਇਹਦੇ ਉਹਦੇ ਮੀਆਂ ਦਾ ਸਪਰਮ ਹੀ ਉਹਨਾਂ ਨੇ, ਯਾਨੀ ਉਹ ਜੈਨੂਇਨ ਆਪਣਾ ਹੀ ਮਾਂ ਤੇ ਬਾਪ ਦਾ ਹੀ ਬੱਚਾ ਬਣੇਗਾ। ਸਾਡੇ ਪਾਕਿਸਤਾਨ ਦੇ ਵਿੱਚ ਤੇ ਇਹ ਹੀ ਹੈ। ਸਰ, ਸਾਡੇ ਪਾਕਿਸਤਾਨ ਜਿਹੜੀਆਂ ਮੈਂ ਪਹਿਲਾਂ ਗੱਲਾਂ ਕੀਤੀਆਂ ਉਹਨਾਂ 'ਚ ਕੋਈ ਐਸੀ ਗੱਲ ਨਹੀਂ, ਹਾਂ, ਠੀਕ ਹੈ ਨਾ ਸਰ, ਔਰ ਇਸੇ ਤਰ੍ਹਾਂ ਹੀ ਯੂਟਿਲਾਈਜੇਸ਼ਨ ਹੈ। ਫਿਰ ਮੈਡੀਕੇਸ਼ਨ ਨੇ ਬਹੁਤ ਸਾਰੀਆਂ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਅਗਰ ਫਰਜ਼ ਕਰੋ ਹਾਰਮੋਨ ਦਾ ਇੰਬੈਲੈਂਸ, ਮੈਡੀਸਨ ਇਸਤੇਮਾਲ ਕਰੋ। ਅਗਰ ਤੁਹਾਨੂੰ ਕੋਈ ਐਸਾ ਪ੍ਰੋਬਲਮ ਹੈ ਜਿਹੜਾ ਸਰਜਰੀ ਦੇ ਨਾਲ ਠੀਕ ਹੋ ਸਕਦਾ, ਉਹ ਸਰਜਰੀ ਦੇ ਨਾਲ ਠੀਕ ਹੋ ਜਾਏ। ਸਰ, ਸਾਰੇ ਲੋਕਾਂ ਨੂੰ ਸਾਰੀ ਗੱਲ ਕਰਨ ਦਾ ਮਕਸਦ ਇਹ ਵੇ ਸਰ ਕਿ ਅਗਰ ਇਨਫਰਟੀਲਿਟੀ ਖੁਦਾ ਨਾ ਖਾਸਤਾ ਕਿਸੇ ਨੂੰ ਹੋ ਗਈ ਹੈ ਜੀ, ਤੇ ਉਹ ਸਭ ਤੋਂ ਪਹਿਲਾਂ ਜਿਹੜੇ ਮੁਸਤਨਦ ਡਾਕਟਰ ਨੇ ਜਿਹੜੇ ਇਸ ਚੀਜ਼ ਦਾ ਇਲਾਜ ਕਰਦੇ ਨੇ ਉੱਥੇ ਜਾਵੇ। ਸਰ, ਠੀਕ ਹੈ ਨਾ ਜੀ। ਇਹ ਵਾਲੇ ਜਿਹੜੇ ਸਪੈਸ਼ਲ ਸੈਂਟਰ ਨੇ ਡਾਕਟਰ ਸਾਹਿਬ, ਇਹ ਆਮ ਮਹੱਲਿਆਂ ਗਲੀਆਂ 'ਚ ਕਲੀਨਿਕ ਨਹੀਂ ਹੈਗੇ, ਨਹੀਂ ਹੈਗੇ ਸਰ, ਠੀਕ ਹੈ ਨਾ ਜੀ। ਨਾ ਆਮ ਬੰਦਾ ਨਾ ਆਮ ਲੋਕ ਇਸ ਕੰਮ ਨੂੰ ਕਰ ਸਕਦੇ ਨੇ ਸਰ, ਠੀਕ ਹੈ ਨਾ ਜੀ। ਇਹਦੇ ਸਪੈਸ਼ਲਿਸਟ ਡਾਕਟਰਸ ਨੇ ਜੀ, 5-6 ਸੈਂਟਰ ਨੇ ਡਾਕਟਰ ਸਾਹਿਬ, ਇਸਲਾਮਾਬਾਦ 'ਚ, ਲਾਹੌਰ 'ਚ, ਸਾਡੇ ਗੁਜਰਾਂਵਾਲੇ ਦੇ ਵਿੱਚ ਵੀ ਖੁੱਲ ਗਿਆ ਸਰ। ਸਾਡੇ 2 ਭਾਈ ਹੈ ਸਾਡੇ ਛੋਟੇ ਡਾਕਟਰ ਵਲੀਦ ਇਸ਼ਤਿਆਕ ਸਾਹਿਬ, ਸਰ, ਉਹਨਾਂ ਨੇ ਇੱਕ ਬੜਾ ਅੱਛਾ ਇਨਫਰਟੀਲਿਟੀ ਦਾ ਸੈਂਟਰ ਬਣਾਇਆ ਸਰ, ਔਰ ਬੜੇ ਉੱਥੇ ਕਾਬਲ ਡਾਕਟਰ ਮਾਸ਼ਾਅੱਲਾ ਬੈਠੇ ਨੇ। ਵਾਹ। ਉਹ ਗੱਲ ਕਰਨ ਦਾ ਮਕਸਦ ਇਹ ਹੈ ਕਿ ਖੁਦਾ ਦੇ ਵਾਸਤੇ ਐਸੇ ਬੇਦੀਨ ਲੋਕ, ਕਾਲਾ ਜਾਦੂ ਕਰਨ ਵਾਲੇ ਜਾਂ ਐਸੇ ਹਕੀਮ ਜਿਸ ਤਰ੍ਹਾਂ ਕੋਈ ਐਸੀ ਦਵਾਈ ਦੇਣ ਜਿਹਦੇ ਨਾਲ ਬੰਦਾ ਸਾਰਾ ਇੱਕ ਹੋਰ ਬਿਮਾਰੀ 'ਚ ਮੁਬਤਲਾ ਹੋ ਜਾਵੇ। ਡਾਕਟਰ ਸਾਹਿਬ, ਜਾਂ ਕੋਈ ਐਸੀ ਗੱਲ ਕਹਿ ਦੇਣ ਵੀ ਕਿਸੇ ਦੇ ਬੱਚੇ ਨੂੰ ਅਸਤਗਫੁਰਲਾ ਮਾਰ ਕੇ ਤੇ ਉਹਨੂੰ ਜ਼ਿਬਾ ਕਰਕੇ ਉਹਦੇ ਖੂਨ ਨਾਲ ਤਵੀਜ਼ ਲਿਖਿਆ ਜਾਏਗਾ ਤਾਂ ਫਿਰ ਤੈਨੂੰ ਬੱਚਾ ਹੋਏਗਾ। ਇਸ ਤਰ੍ਹਾਂ ਦੀਆਂ ਕਬਾਹਤਾਂ ਤੇ ਹਮਾਕਤਾਂ ਦੇ ਪਿੱਛੇ ਲੱਗਣ ਨਾਲੋਂ ਅਰਜ਼ ਇਹ ਅਸੀਂ ਅੱਜ ਦਾ ਸਾਡਾ ਜਿਹੜਾ ਸਰ ਪ੍ਰੋਗਰਾਮ ਹੈ, ਇਹਦਾ ਮਕਸਦ ਤੇ ਇਹ ਸੀ ਨਾ ਕਿ ਅਸੀਂ ਆਪਣੇ ਦੋਸਤਾਂ ਨੂੰ ਗਾਈਡ ਕਰੀਏ। ਉਂਝ ਤੇ ਸਾਰਾ ਅਜੇ ਐਡਾ ਜਦੀਦ ਜ਼ਮਾਨਾ ਹੈ, ਸਾਡੇ ਬੱਚੇ ਬੜੇ ਬੜੇ ਪੜ੍ਹੇ ਲਿਖੇ ਨੇ, ਉਹਨਾਂ ਦੇ ਵਾਲਿदैन ਜਿਹੜੇ ਨੇ ਡਾਕਟਰ ਸਾਹਿਬ ਉਹ ਬੜੇ ਲਾਇਕ ਲੋਕ ਨੇ, ਤੇ ਉਹ ਅਰਜ਼ ਤੇ ਇਹ ਕਰਨ ਅੱਜ ਦੇ ਸਾਰੇ ਪ੍ਰੋਗਰਾਮ ਦਾ ਮਕਸਦ ਤੇ ਸਿਰਫ ਇਹ ਹੀ ਸੀ ਨਾ ਸਰ ਕਿ ਇੱਕ ਗਾਈਡਲਾਈਨ ਦਿੱਤੀ ਜਾਏ ਕਿ ਯਾਰ ਐਸੀ ਕੋਈ ਬਿਮਾਰੀ ਨਹੀਂ ਕਿ ਜਿਹੜੀ ਕਾਬਲੇ ਇਲਾਜ ਨਹੀਂ, ਇਹਦਾ ਇਲਾਜ ਹੋ ਸਕਦਾ ਹੈ। ਡਾਕਟਰ ਸਾਹਿਬ, ਮੈਂ ਇੱਕ ਬੜੀ ਜ਼ਬਰਦਸਤ ਤੁਹਾਡੇ ਨਾਲ ਗੱਲ ਸ਼ੇਅਰ ਕਰਾਂ। ਮੈਂ ਜਦੋਂ ਇਹਦੇ ਬਾਰੇ ਪੜ੍ਹਨਾ ਪਿਆ ਸੀ ਨਾ, ਪਹਿਲਾਂ ਵੀ ਅਸੀਂ ਪੜ੍ਹਿਆ ਹੋਇਆ ਸੀ ਸਰ, ਇਹ ਇੱਕ ਔਰਤ ਨੇ ਦੁਨੀਆ 'ਚ ਹੁਣ ਤੱਕ ਮੈਕਸਿਮਮ ਇੱਕ ਖਤੂਨ ਨੇ ਕਿੰਨੇ ਬੱਚੇ ਪੈਦਾ ਕੀਤੇ ਨੇ? 69। ਅੱਛਾ, 40 ਸਾਲ ਦੀ ਉਹਦਾ ਏਜ ਨਹੀਂ, ਉਹਦੀ ਏਜ ਹੀ 40 ਸਾਲ ਸੀ। ਅੱਛਾ, ਮਕਸਦ ਇਹ ਵੇ ਕਿ 40 ਸਾਲ ਉਹਦੀ ਉਮਰ ਸੀ, ਅਗਰ ਉਹਦੇ ਵਿੱਚ ਉਹਨੇ 69 ਬੱਚੇ ਪੈਦਾ ਕੀਤੇ, ਜ਼ਾਹਿਰ ਹੈ ਉਹਦੇ ਵਿੱਚ ਕੋਈ ਡਬਲ ਹੋਣਗੇ, ਕੋਈ ਟ੍ਰਿਪਲੇਟ ਹੋਣਗੇ। ਇੱਕ ਮੇਲ ਜਿਹਦੀ ਉਮਰ ਸਿਰਫ 30 ਸਾਲ ਸੀ, ਠੀਕ ਹੈ ਨਾ ਜੀ, ਉਹਨਾਂ ਨੇ 600 ਤੇ 68 ਬੱਚੇ ਪੈਦਾ ਕੀਤੇ ਜਨਾਬ। 668। ਅੱਛਾ, ਹਾਂਜੀ, 668 ਬੱਚੇ ਪੈਦਾ ਕੀਤੇ ਜਨਾਬ ਉਹਨਾਂ ਨੇ।
ਇਸਮਾਈਲ ਇਬਨ ਸ਼ਫੀ ਉਹਨਾਂ ਦਾ ਨਾਮ ਸੀ। ਇਹ ਮਰਾਕੋ ਦੇ ਕੋਈ ਐਂਪਰਰ ਹੈਗੇ ਸਨ। ਅੱਛਾ ਅੱਛਾ ਅੱਛਾ। ਤੇ ਵਾਹ। ਲੇਕਿਨ ਐਸੇ ਵੀ ਲੋਕ ਨੇ ਜਿਹੜੇ 50-50 100-100 ਸਾਲ ਜ਼ਿੰਦਾ ਰਹਿ ਗਏ ਨੇ ਬਗੈਰ ਔਲਾਦ ਤੋਂ ਔਰ ਖੁਸ਼ ਗਏ ਨੇ ਦੁਨੀਆ ਤੋਂ। ਠੀਕ ਹੈ ਨਾ ਜੀ। ਗੱਲ ਕਰਨ ਦਾ ਮਕਸਦ ਡਾਕਟਰ ਸਾਹਿਬ ਸਿਰਫ ਇਹ ਹੀ ਹੈਗਾ ਕਿ ਔਲਾਦ ਹੈ ਤੇ ਅੱਲਾ ਦੀ ਨਿਮਤ, ਔਰ ਫਿਰ ਔਲਾਦ ਦੀ ਕਦਰਦਾਨੀ ਇਹ ਵੀ ਕਿ ਅਸੀਂ ਉਹਦੀ ਪਰਵਰਿਸ਼ ਵੀ ਸਹੀ ਕਰੀਏ, ਉਹਦੀ ਸਿਹਤ ਦਾ, ਖਾਣੇ ਦਾ ਔਰ ਉਹਦੀ ਸਾਰੀਆਂ ਚੀਜ਼ਾਂ ਦਾ ਖਿਆਲ ਕਰੀਏ, ਜ਼ਰੂਰੀਆਤ ਦਾ। ਔਰ ਅੱਲਾਹ ਪਾਕ ਹਰ ਕਿਸੇ ਨੂੰ, ਜਿਹੜੇ ਸਾਹਬੇ ਔਲਾਦ ਨਹੀਂ, ਅੱਲਾਹ ਪਾਕ ਸਭ ਨੂੰ ਸਾਹਬੇ ਔਲਾਦ ਕਰੇ, ਔਰ ਜਿਨ੍ਹਾਂ ਦੀ ਔਲਾਦ ਹੈ ਅੱਲਾਹ ਪਾਕ ਉਹਨੂੰ ਨੇਕ ਕਰੇ। ਲਓ ਜੀ ਪਿਆਰਿਓ, ਤੁਸਾਂ ਸਟਰਲਿਟੀ ਜਿਹੜੀ ਬਿਮਾਰੀ ਹੈ ਜਾਂ ਇਨਫਰਟੈਲਿਟੀ ਜਾਂ ਬਾਂਝਪਨ, ਇਹਦੇ ਬਾਰੇ ਦੇ ਵਿੱਚ ਸਾਡੇ ਡਾਕਟਰ ਫਜ਼ਲੁਰ ਰਹਿਮਾਨ ਸਾਹਿਬ ਦਾ ਬੜਾ ਹੀ ਮੁਫੱਸਲ, ਬੜਾ ਡਿਟੇਲਡ ਇੱਕ ਲੈਕਚਰ ਸੁਣਿਆ। ਅੱਜ ਦੀ ਜਿਹੜੀ ਸਾਡੀ ਗੁਫ਼ਤਗੂ ਸੀ ਉਹਦੇ ਵਿੱਚ ਡਾਕਟਰ ਸਾਹਿਬ ਨੇ ਬੜੇ ਬੜੇ ਕੰਮ ਦੀਆਂ ਗੱਲਾਂ, ਬੜੀਆਂ ਮਾਲੂਮਾਤ ਸਾਨੂੰ ਦਿੱਤੀਆਂ। ਪਿਆਰਿਓ, ਆਖਰ ਦੇ ਵਿੱਚ ਅਸੀਂ ਆਪਣੀ ਮੁਹਤਰਮਾ ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਸ਼ਰੀਫ ਸਾਹਿਬਾ ਦੇ ਹਜ਼ੂਰ ਇਹ ਜ਼ਰੂਰ ਦਰਖਾਸਤ ਕਰਾਂਗੇ ਕਿ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਵੀ ਕਮ ਅਜ਼ ਕਮ ਮੈਡੀਕਲ ਕਾਲਜਿਸ ਨੇ, ਸਰਕਾਰੀ ਗੌਰਮੈਂਟ ਦੇ ਮੈਡੀਕਲ ਕਾਲਜਿਸ, ਉਹਨਾਂ ਦੇ ਵਿੱਚ ਹਰ ਮੈਡੀਕਲ ਕਾਲਜ ਦੇ ਵਿੱਚ ਇੱਕ ਇਨਫਰਟੈਲਿਟੀ ਸੈਂਟਰ ਜ਼ਰੂਰ ਹੋਣਾ ਚਾਹੀਦਾ ਹੈ, ਤਾਂ ਕਿ ਅਜੇ ਗਰੀਬ ਗੁਰਬਾ ਲੋਕ ਵੀ ਜਿਹੜੇ ਬੇਔਲਾਦ ਨੇ, ਜਿਨ੍ਹਾਂ ਦੇ ਮਾਂ-ਬਾਪ ਪਰੇਸ਼ਾਨ ਨੇ, ਜਿਹੜੇ ਆਪੋਂ ਪਰੇਸ਼ਾਨ ਨੇ, ਆਵਾਜ਼ਾਰ ਨੇ, ਉਹ ਇੱਧਰ ਉੱਧਰ ਧੱਕੇ ਖਾਣ ਦੀ ਬਜਾਏ ਨੀਮ ਹਕੀਮਾਂ ਤੇ ਇਸ਼ਤਿਹਾਰੀ ਤਬੀਬਾਂ ਤੇ ਜਾਲੀ ਲੋਕਾਂ ਦੇ ਹੱਥੇ ਚੜ੍ਹ ਕੇ ਆਪਣੇ ਆਪ ਨੂੰ ਹੋਰ ਬਿਮਾਰੀਆਂ ਲਾਉਣ ਦੀ ਬਜਾਏ ਉਹ ਮੈਡੀਕਲ ਕਾਲਜਿਸ ਦੇ ਉਹ ਜਿਹੜੇ ਇਨਫਰਟੈਲਿਟੀ ਸੈਂਟਰਸ ਨੇ ਉੱਥੇ ਜਾ ਕੇ ਰਾਬਤਾ ਕਰਨ, ਉੱਥੇ ਉਹਨਾਂ ਦਾ ਇੱਕ ਟ੍ਰੀਟਮੈਂਟ ਪਲਾਨ ਬਣਾਇਆ ਜਾਏ। ਉਹ ਵਿਚਾਰੇ ਆਪਣਾ ਹਰ ਕਿਸਮ ਦਾ ਐਗਜ਼ਾਮਿਨ ਕਰਵਾਉਣ, ਉਹਨਾਂ ਦੇ ਟੈਸਟ, ਉਹਨਾਂ ਦੇ ਅਲਟਰਾਸਾਊਂਡ, ਉਹਨਾਂ ਦੇ ਐਕਸਰੇ, ਜੋ ਜੋ ਕੁਝ ਵੀ ਹੋਣਾ, ਉਹਨਾਂ ਦੀ ਮੈਡੀਸਨ ਵਗੈਰਾ ਸਰਕਾਰੀ ਸਤਹ 'ਤੇ ਕੀਤੀ ਜਾਏ। ਕਿਉਂਕਿ ਡਾਕਟਰ ਸਾਹਿਬ ਨੇ ਦੱਸਿਆ ਕਿ ਇਹ ਇਲਾਜ ਕਾਫੀ ਮਹਿੰਗਾ ਵੀ ਹੈ ਤੇ ਪਿਆਰਿਓ ਹਰ ਇੱਕ ਦੇ ਤੇ ਵੱਸ ਦੇ ਵਿੱਚ ਵੀ ਨਹੀਂ। ਤੇ ਬੀਬੀ ਮਰੀਮ ਸਾਹਿਬਾ ਜਿਹੜੀਆਂ ਨੇ ਉਹ ਜਿੱਥੇ ਹੋਰ ਇੰਨੇ ਅੱਛੇ ਔਰ ਪਿਆਰੇ ਕੰਮ ਕਰ ਰਹੀਆਂ ਨੇ, ਉੱਥੇ ਉਹਨਾਂ ਨੂੰ ਇਸ ਆਰਜ਼ੇ ਦੇ ਇਲਾਜ ਵਾਸਤੇ ਵੀ ਹਰ ਜਗ੍ਹਾ ਨਾ ਸਹੀ, ਹਰ ਸਰਕਾਰੀ ਹਸਪਤਾਲ 'ਚ ਨਾ ਸਹੀ, ਲੇਕਿਨ ਕਮ ਅਜ਼ ਕਮ ਜਿਹੜੇ ਜਿਹੜੇ ਸ਼ਹਿਰ ਦੇ ਵਿੱਚ ਜਾਂ ਡਿਵੀਜ਼ਨਲ ਹੈੱਡਕੁਆਟਰ ਦੇ ਵਿੱਚ ਜਿੱਥੇ ਜਿੱਥੇ ਮੈਡੀਕਲ ਕਾਲਜਿਸ ਨੇ, ਉੱਥੇ ਤੇ ਬੜੇ ਆਰਾਮ ਦੇ ਨਾਲ ਇੱਕ ਸ਼ੋਭਾ ਜਿਹੜਾ ਹੈ ਉਹ ਇਨਫਰਟੈਲਿਟੀ ਦਾ ਬਣਾਇਆ ਜਾ ਸਕਦਾ ਹੈ, ਔਰ ਉੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਉੱਥੋਂ ਉਹਨਾਂ ਦਾ ਫ੍ਰੀ ਇਲਾਜ ਵੀ ਕੀਤਾ ਜਾ ਸਕਦਾ ਹੈ। ਸਾਹਿਬੋ, ਇਹਦੇ ਨਾਲ ਹੀ ਹੁਣ ਲਵਾਂਗੇ ਤੁਹਾਡੇ ਤੋਂ ਇਜਾਜ਼ਤ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀ, ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ ਮੇਲੇ ਨੂੰ ਚਲੀਏ, ਓ ਚੱਲ